अजकल जिहो जे हालात ने लगदा नहीं कोई पगड़ी वाले सिख लभणगे भी। मैनू ते समझ नहीं आंदी आखिर की होवेगा। नहीं मेरे वीर, हालात जो मर्जी रहन, सिख ते सिखां दियां दस्तारां हमेशा कायम रहियां और हमेशा कायम रहणगे। वाहिगुरू जी का खालसा, वाहिगुरू जी की फतेह। ਅੱਜ ਅਸੀਂ ਵਾਈਟ ਹਾਊਸ ਦੇ ਸਾਹਮਣੇ ਖੜੇ ਹਾਂ ਲੈਫਾਈਟ ਪਾਰਕ ਦੇ ਵਿੱਚ। ਇੱਥੇ ਓਬਾਮਾ ਮੋਦੀ ਦੀ ਮੀਟਿੰਗ ਹੈ ਜਿਹਦੇ ਵਿਰੋਧ ਦੇ ਵਿੱਚ ਸਿੱਖਸ ਫॉर ਜਸਟਿਸ ਨੇ ਸਿਟੀਜ਼ਨਸ ਕੋਰਟ ਲਾਉਣੀ ਹੈ। ਇੱਥੇ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ, ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਦੇ ਨਾਲ ਗੱਲਬਾਤ ਕਰਵਾਵਾਂਗੇ ਤੇ ਇਹ ਜਿਹੜਾ ਸਾਰਾ ਪ੍ਰੋਟੈਸਟ ਹੈ ਇਹਦਾ ਕੀ ਮਕਸਦ ਹੈ, ਇਸ ਪ੍ਰੋਟੈਸਟ ਤੋਂ ਸਿੱਖ ਕੌਮ ਕੀ ਸੰਦੇਸ਼ ਦੇਣਾ ਚਾਹੁੰਦੀ ਹੈ, ਇਸ ਸਾਰੇ ਬਾਰੇ ਤੁਹਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ। ਤੇ ਇਹ ਜਿਹੜਾ ਪ੍ਰੋਟੈਸਟ ਹੈ ਮੋਦੀ ਦੇ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜੋ ਉਹਨਾਂ ਨੇ ਹੁਣ ਮੋਦੀ ਨੂੰ ਰੈੱਡ ਕਾਰਪੇਟ ਦਿੱਤਾ ਹੈ, ਉਹਦੇ ਤੇ ਸਾਰਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਸਭ ਤੋਂ ਪਹਿਲਾਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਵਾਈਟ ਹਾਊਸ ਵਾਸ਼ਿੰਗਟਨ DC ਵਿਖੇ। ਨਰਿੰਦਰ ਮੋਦੀ ਦੀ ਓਬਾਮਾ ਸਰਕਾਰ ਦੇ ਨਾਲ, ਓਬਾਮਾ ਦੇ ਨਾਲ ਅੱਜ ਮੀਟਿੰਗ ਹੈਗੀ ਹੈ ਤੇ ਉਹਦੇ ਖਿਲਾਫ ਉਹਦੇ ਬਾਹਰ ਪ੍ਰੋਟੈਸਟ ਚੱਲ ਰਿਹਾ। ਅਸੀਂ ਅੱਜ ਜਿਹੜਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਇੱਥੇ ਸਿੱਖਸ ਫॉर ਜਸਟਿਸ ਦੀ ਰਹਿਨੁਮਾਈ ਹੇਠ ਤੇ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ, ਉਹਨਾਂ ਦੇ ਅੱਜ ਦੇ ਕੋਆਰਡੀਨੇਟਰ ਸਿੱਖਸ ਫॉर ਜਸਟਿਸ ਦੇ ਅਵਤਾਰ ਸਿੰਘ ਪੰਨੂ ਨਾਲ ਗੱਲ ਕਰਦੇ ਹਾਂ। ਪੰਨੂ ਸਾਹਿਬ, ਅੱਜ ਦਾ ਜਿਹੜਾ ਮੈਸੇਜ ਜਾ ਰਿਹਾ ਇਹ ਪ੍ਰੋਟੈਸਟ ਦਾ, ਅਸੀਂ ਵਾਈਟ ਹਾਊਸ ਦੇ ਸਾਹਮਣੇ ਖੜੇ ਹਾਂ, ਇਹਦੇ ਬਾਰੇ ਤੁਸੀਂ ਸੰਗਤਾਂ ਦੇ ਉਤਸ਼ਾਹ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਦੂਰੋਂ ਨੇੜਿਓਂ ਚੱਲ ਕੇ ਆਏ ਸਮੁੱਚੀ ਸੰਗਤ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇੱਕ ਨਾਜ਼ੀ ਹਿਟਲਰ ਦੇ ਬਰਖਲਾਫ, ਜਿਹੜਾ ਇੰਡੀਆ ਦਾ ਮੋਦੀ ਹੈ, ਉਸ ਦੇ ਬਰਖਲਾਫ ਜਿਹੜਾ ਪ੍ਰੋਟੈਸਟ ਇੱਥੇ ਕੀਤਾ ਹੈ, ਇਹ ਸਾਰਾ ਹਿਊਮਨ ਰਾਈਟਸ ਆਰਗੇਨਾਈਜੇਸ਼ਨਾਂ ਦੀ ਇਸ ਨੇ ਉਲੰਘਣਾ ਕੀਤੀ ਹੈ। ਜਿਹੜਾ ਬੰਦਾ ਹਿਊਮਨ ਰਾਈਟਸ ਦੀ ਉਲੰਘਣਾ ਕਰੇਗਾ ਉਸ ਦੇ ਨਾਲ ਸਿੱਖ ਕੌਮ ਜਿਹੜੀ ਆ ਹਰ ਟਾਈਮ, ਹਰ ਘੜੀ, ਹਰ ਪਲ ਖੜੀ ਹੈ। ਭਾਵੇਂ ਉਹ ਕੋਈ ਵੀ ਫਿਰਕੇ ਨਾਲ ਸੰਬੰਧ ਰੱਖਦਾ ਹੋਵੇ, ਭਾਵੇਂ ਮੁਸਲਮਾਨ ਖਿੱਤੇ ਨਾਲ ਸੰਬੰਧ ਰੱਖਦਾ ਹੋਵੇ, ਭਾਵੇਂ ਕ੍ਰਿਸਚਨ ਨਾਲ ਰੱਖਦਾ ਹੋਵੇ, ਭਾਵੇਂ ਹਿੰਦੂਆਂ ਨਾਲ ਰੱਖਦਾ ਹੋਵੇ, ਭਾਵੇਂ ਸਿੱਖਾਂ ਨਾਲ ਰੱਖਦਾ ਹੋਵੇ, ਇਹਨਾਂ ਨੇ ਹਿਊਮਨ ਰਾਈਟਸ ਦੀ ਉਲੰਘਣਾ ਕੀਤੀ। ਅੱਜ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਸੀਂ ਦੇਖ ਰਹੇ ਜੇ ਕਿ ਮੇਰੇ ਵੀਰ ਭੈਣ ਭਰਾ ਜਿਹੜੇ ਕੈਨੇਡਾ ਤੋਂ ਲੈ ਕੇ, ਕੈਲੀਫੋਰਨੀਆ ਤੋਂ ਲੈ ਕੇ, ਚਿਕਾਗੋ ਤੋਂ ਲੈ ਕੇ, ਨਿਊਯਾਰਕ ਤੋਂ ਲੈ ਕੇ ਸਾਰੇ ਇੱਥੇ ਇਕੱਠੇ ਹੋਏ ਹਨ। ਅੱਜ ਅਸੀਂ ਪ੍ਰੋਟੈਸਟ ਉਸ ਨਾਜੀ ਦੇ ਬਰਖਲਾਫ ਕਰ ਰਹੇ ਹਾਂ ਜਿਹਨੇ ਹਿਊਮਨ ਰਾਈਟਸ ਦੀ ਉਲੰਘਣਾ ਜਿਹੜੀ ਆ ਉਹ ਬਹੁਤ ਕੀਤੀ ਹੈ। ਉਹਨਾਂ ਭੈਣਾਂ ਨੂੰ, ਕਈਆਂ ਨੂੰ ਜਿਨ੍ਹਾਂ ਦਾ ਛੋਟੀਆਂ ਬੱਚੀਆਂ ਨੇ, ਉਹਨਾਂ ਦੇ ਰੇਪ ਹੀ ਕੀਤੇ ਗਏ 2002 ਦੇ ਵਿੱਚ, 2008 ਦੇ ਵਿੱਚ, 1984 ਦੇ ਵਿੱਚ ਸਿੱਖਾਂ ਦਾ ਸ਼ਰੇਆਮ ਕਤਲੇਆਮ ਕੀਤਾ ਗਿਆ, ਜਿਹੜਾ ਸਾਨੂੰ 30 ਸਾਲ ਹੋ ਗਏ ਹਨ। ਉਸ ਦੀ ਅੱਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਉਸੇ ਚੀਜ਼ ਨੂੰ, ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ, ਇੱਕ ਪਾਸੇ ਕਾਂਗਰਸ ਹੈ, ਇੱਕ ਪਾਸੇ BJP ਹੈ। ਇਸ ਕਰਕੇ ਸਿੱਖ ਕੌਮ ਸੰਘਰਸ਼ ਕਰਦੀ ਰਹੇਗੀ, ਆਪਣਾ ਇਨਸਾਫ ਲਵੇਗੀ। ਇਹ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤਾ ਹੈ। ਬਾਬੇ ਨਾਨਕ ਨੇ ਵੀ ਇਹ ਲਫ਼ਜ਼ ਕਹੇ ਸਨ, ਬਾਬਰ ਤੂੰ ਜਾਬਰ ਹੈ। ਇਸ ਕਰਕੇ ਅੱਜ ਜਿਹੜੇ ਸਿੱਖ ਹਨ ਉਹ ਇੰਡੀਆ ਦੇ ਮੋਦੀ ਨੂੰ ਅੱਜ ਹਿਟਲਰ ਦੇ ਨਾਂ ਦੇ ਨਾਲ ਉੱਥੇ ਪੁਕਾਰ ਰਹੇ ਹਨ, ਨਾਜੀ ਹਿਟਲਰ ਗੋ ਬੈਕ, ਨਾਜੀ ਹਿਟਲਰ ਮੋਦੀ ਗੋ ਬੈਕ ਟੂ ਇੰਡੀਆ। ਇਸ ਕਰਕੇ ਅਸੀਂ ਸੰਘਰਸ਼ ਜਿਹੜਾ ਵਾ ਉਹ ਬੜਾ ਜਾਰੀ ਰੱਖਿਆ ਵਾ। ਸਾਰਾ ਕਾਨੂੰਨ ਦੇ ਦਾਇਰੇ ਦੇ ਅੰਦਰ ਲੜਾਈ ਆ। ਇੱਕ ਦਿਨ ਜਿਹੜੀ ਜਸਟਿਸ ਆ ਉਹ ਜ਼ਰੂਰ ਮਿਲੇਗੀ। ਇਸੇ ਤਰ੍ਹਾਂ ਹੀ ਨਾਲ ਅੱਜ ਸੈਲਫ ਡਿਟਰਮੀਨੇਸ਼ਨ ਜਿਹੜੀ ਗੱਲਬਾਤ ਹੈ ਉਸ ਦੀ ਵੀ ਸ਼ੁਰੂਆਤ ਹੋਣੀ ਹੈ, ਕਿਉਂਕਿ 2020 ਜਿਹੜਾ ਹੈ ਉਹ ਚਾਲੂ ਹੋਣ ਵਾਲਾ ਹੈ ਨਵੰਬਰ 3 ਨੂੰ। ਇਸ ਕਰਕੇ ਸਿੱਖਾਂ ਦਾ ਆਪਣਾ ਘਰ, ਆਪਣਾ ਰਾਜ, ਆਪਣਾ ਖਿੱਤਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਸਿੱਖ ਆਜ਼ਾਦ ਹਨ। ਸਿੱਖ ਕਦੀ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ। ਅਸੀਂ ਇਹਨਾਂ ਨਾਜੀਆਂ ਦੇ ਗੁਲਾਮ ਕਦੀ ਰਹਿ ਨਹੀਂ ਸਕਦੇ। ਸਿੱਖ ਕੌਮ ਦੀ ਆਪਣੀ ਪਛਾਣ ਹੈ। ਇਸ ਕਰਕੇ ਅਸੀਂ ਆਪਣਾ ਰਾਜ ਜਿਹੜਾ ਉਹ ਲੈਣਾ ਹੈ, ਜਿਸ ਦਾ ਨਾਂ ਅਸੀਂ ਖਾਲਿਸਤਾਨ ਰੱਖ ਲਈਏ, ਹਿਊਮਨ ਰਾਈਟਸ ਦੇ ਬੇਸ ਦੇ ਉੱਤੇ ਸੈਲਫ ਡਿਟਰਮੀਨੇਸ਼ਨ ਰੱਖ ਲਈਏ, ਸੋਵਰਨਟੀ ਰੱਖ ਲਈਏ। ਇਹ ਸਾਡੇ ਆਪਣੇ ਹੱਥ ਵੱਸ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਤੁਹਾਡੇ ਅੱਜ ਦੇ, ਤੁਸੀਂ ਕਿੱਥੋਂ ਆਏ ਹੋਗੇ? ਮੈਂ ਕੈਨੇਡਾ ਤੋਂ ਆਇਆ ਭਾਈ ਸਾਹਿਬ। ਤੁਸੀਂ ਕੈਨੇਡਾ? ਬੱਗਾ ਮੇਰਾ ਨਾਮ ਜੀ। ਓਕੇ, ਕੈਨੇਡਾ ਤੋਂ ਤੁਸੀਂ ਇੱਥੇ ਆਏ ਹੋਗੇ ਪ੍ਰੋਟੈਸਟ ਸ਼ਾਮਲ ਹੋਣ ਲਈ। ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਮੇਰੇ ਵਿਚਾਰ ਹੈ ਵੀ ਆਪਣੇ ਜਿੰਨੇ ਵੀ ਸਿੱਖ ਭਾਈਚਾਰਾ ਇੱਥੇ ਇਕੱਠਾ ਹੋਇਆ ਉਹ ਸਾਰੇ ਜਸਟਿਸ ਮੰਗਦੇ। ਜਿਹੜਾ ਸਿੱਖਾਂ ਨੂੰ ਅਜੇ ਤੱਕ ਕੋਈ ਮਿਲਿਆ ਨਹੀਂ, ਕੋਈ ਵੀ ਪ੍ਰਾਈਮ ਮਿਨਿਸਟਰ ਆ ਕਿਸੇ ਨੇ ਸਿੱਖਾਂ ਨੂੰ ਅਜੇ ਤੱਕ ਜਸਟਿਸ, ਜਿੰਨੇ ਵੀ ਜੈਨੋਸਾਈਡ ਹੋਇਆ ਵਾ, ਸਾਡੇ ਵੀਰ ਭੈਣ ਭਰਾ ਕਿਸੇ ਨੂੰ ਵੀ ਜਸਟਿਸ ਨਹੀਂ ਮਿਲਿਆ। ਤਾਂ ਮੈਂ ਚਾਹੁੰਦਾ ਵੀ ਸਾਰੇ ਸਿੱਖ ਜਗਤ ਨੂੰ, ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ, ਇਹਦੇ ਅਗੇਂਸਟ ਖੜਾ ਹੋਣਾ ਚਾਹੀਦਾ ਵਾ। ਐਂਡ ਵੀ ਵਾਂਟ ਜਸਟਿਸ ਐਂਡ ਸਿੱਖਸ ਨੈਵਰ ਗਾਟ ਜਸਟਿਸ ਇਨ ਇੰਡੀਆ ਐਂਡ ਦੈਟਸ ਵਾਟ ਵੀ ਹੇਅਰ ਫॉर। And I think he is one of them, Mr. Modi. They're not fair for minority groups, any minority, Muslims, Sikhs, anybody. They're not protected in India. And all the people, all the Sikhs
in the world. They want justice, and they are with justice, and Sikhs are for justice. And ਸਾਡੇ ਗੁਰੂਆਂ ਨੇ ਵੀ ਇਹ ਕੀਤਾ ਵੀ ਆਪਣੇ ਜਿੱਥੇ ਹੋ ਰਿਹਾ ਧੱਕਾ ਹੋ ਰਿਹਾ ਧੱਕੇਸ਼ਾਹੀ ਉਹਦੇ ਖੜੇ ਉਲਟ ਉਹਦੇ ਖੜੇ ਹੋ ਤੇ ਸਾਰੇ ਸਾਥ ਦਿਓ ਤੇ ਇਹਨੂੰ ਡੱਕੋ. And we are ready to do it, and we are for Sikhs, and we want justice, and that's why we're going to fight till we get Khalistan. Now we are going to talk to Amardeep Singh ji from California for Sikhs for Justice. ਦੇਖੋ ਇਹਦਾ ਮਕਸਦ ਹੈਗਾ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਹਜੇ ਵੀ ਅਵੇਕ ਨੇ, ਸਿੱਖ ਹਜੇ ਵੀ ਆਜ਼ਾਦ ਹੋਣਾ ਚਾਹੁੰਦੇ ਨੇ, ਸਾਡੀ ਆਜ਼ਾਦੀ ਦੀ ਜਿਹੜੀ ਸਪਿਰਿਟ ਆ ਹੋ ਜੇ ਵੀ ਕਾਇਮ ਆ ਤੇ ਅਸੀਂ ਇਹ ਮੋਦੀ ਨੂੰ ਕਲੀਅਰ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੀਆਂ ਵੀ ਇਹ ਸਪੀਚਾਂ ਕਰਦਾ ਹੈ ਕਿ ਅਸੀਂ ਇਹਨਾਂ ਨੇ ਗੰਗਾ ਸਾਫ਼ ਕਰਨੀ, ਕੰਟਰੀ ਨੂੰ ਸਾਫ਼ ਕਰਨਾ ਤੇ ਹੋਰ ਗੰਦਗੀ ਹਟਾਉਣੀ. ਪਹਿਲਾਂ ਆਪਣੇ ਮਨਾਂ ਦੇ ਵਿੱਚੋਂ ਗੰਦਗੀ ਹਟਾਉਣ, ਆਪਣੇ ਅੰਦਰੋਂ ਗੰਦਗੀ ਹਟਾਉਣ. ਇਹਨਾਂ ਦੇ ਅੰਦਰ ਇੰਨੀ ਗੰਦਗੀ ਭਰੀ ਹੋਈ ਆ ਜਿਹਦੇ ਨਾਲ ਇਹ ਜਿੰਨੀਆਂ ਵੀ ਮਾਈਨੋਰਟੀਜ਼ ਨੇ ਇੰਡੀਆ ਦੇ ਵਿੱਚ, ਭਾਵੇਂ ਉਹ ਮੁਸਲਿਮ ਹੋਣ, ਭਾਵੇਂ ਉਹ ਸਾਮੀਜ਼ ਹੋਣ, ਭਾਵੇਂ ਉਹ ਸਿੱਖ ਹੋਣ, ਭਾਵੇਂ ਉਹ ਕੋਈ ਵੀ ਹੋਣ, ਉਹਨਾਂ ਨੂੰ ਇਹ ਖਤਮ ਕਰਕੇ ਹਿੰਦੂਤਵਾਦ ਆ ਜਿਹੜਾ ਇਹ ਕਰਨਾ ਚਾਹੁੰਦੇ ਆ. ਅਸੀਂ ਇਹ ਆਪਣਾ ਇਹਨਾਂ ਨੂੰ ਕਲੀਅਰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਟਸ ਟੋਟਲੀ ਰੋਂਗ. ਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਆਪਣਾ ਮੈਸੇਜ ਦੇਣ ਕਿ ਸਿੱਖ ਆਜ਼ਾਦੀ ਚਾਹੁੰਦੇ ਨੇ. ਅਸੀਂ 2020 ਵਾਲਾ ਰੈਫਰੈਂਡਮ ਇਹ ਕਰਾ ਕੇ 2020 ਦੇ ਵਿੱਚ ਸਿੱਖਾਂ ਨੂੰ ਇੱਕ ਆਜ਼ਾਦੀ ਦੀ ਲਹਿਰ ਦੇਵਾਂਗੇ, ਸਿੱਖਾਂ ਨੂੰ ਇੱਕ ਆਜ਼ਾਦ ਕਰਾਵਾਂਗੇ ਰੈਫਰੈਂਡਮ ਦੇ ਤੌਰ ਤੇ, ਜਿੱਦਾਂ ਕਿ ਰੀਸੈਂਟਲੀ ਤੁਸੀਂ ਦੇਖਿਆ ਸਕਾਟਲੈਂਡ ਦੇ ਵਿੱਚ ਹੋਇਆ. ਹੁਣ ਸਾਰੀਆਂ ਇਹਨਾਂ ਨੇ ਹੱਦਾਂ ਬੰਦੀਆਂ ਸਭ ਟੱਪ ਚੁੱਕੇ ਨੇ. ਇਹ ਸਾਡੇ ਕੋਲ ਇੱਕੋ ਇੱਕ ਰਾਹ ਬਚਦਾ ਹੈ ਸਿੱਖਾਂ ਦੇ ਕੋਲ, ਆਪਣੀ ਆਜ਼ਾਦੀ ਦਾ ਰਾਹ. ਸੋ ਅਸੀਂ ਸਾਰੇ ਸਿੱਖਾਂ ਨੂੰ ਅਪੀਲ ਕਰਦੇ ਹਾਂ, ਜਿੰਨੇ ਵੀ ਸਰੋਤੇ TV 84 ਦਾ ਬਹੁਤ ਬਹੁਤ ਧੰਨਵਾਦ. ਹਮੇਸ਼ਾ ਹੀ ਪੰਥਕ ਤੇ ਚੜ੍ਹਦੀ ਕਲਾ ਵਾਲੇ ਮਸਲਿਆਂ ਦੇ ਉੱਤੇ ਤੁਸੀਂ ਹਮੇਸ਼ਾ ਹੀ ਰੂਬਰੂ ਹੁੰਦੇ ਹੋ. ਧੰਨਵਾਦ ਆਪ ਜੀ ਦਾ ਬਹੁਤ ਬਹੁਤ. ਤੇ ਜਿੰਨੇ ਵੀ ਸਿੱਖ ਆਏ ਆ ਸਾਰਿਆਂ ਦਾ ਮੈਸੇਜ ਇੱਕੋ ਹੀ ਆ ਕਿ 2020 ਦੇ ਵਿੱਚ ਰੈਫਰੈਂਡਮ ਤੇ ਮੋਦੀ ਨੂੰ ਕਲੀਅਰ ਮੈਸੇਜ ਕਿ ਇਹ ਜਿਹੜਾ ਤੁਸੀਂ ਕਰਦੇ ਹੋ, ਜਿਹੜਾ ਘਾਣ ਕਰਦੇ ਹੋ, ਤੁਹਾਨੂੰ ਭਾਵੇਂ ਇੰਡੀਆ ਦੀਆਂ ਕੋਰਟਾਂ ਨੇ ਤੁਹਾਨੂੰ ਬਰੀ ਕਰ ਦਿੱਤਾ ਪਰ ਇੰਟਰਨੈਸ਼ਨਲ ਕਮਿਊਨਿਟੀ ਤੁਹਾਨੂੰ ਕਦੀ ਵੀ ਇਹਦੇ ਵਿੱਚ ਬਰੀ ਨਹੀਂ ਕਰੂਗੀ. Your views on this protest? I mean, Sikhs are protesting, and at the same time, Gujarati supporters, Modi supporters are there. And what do you think about all that? Well, being an ex-Indian citizen, we support Modi, but we also want to look at everything with a pinch of salt. Looking at the history of ki hoya si India vich te duje jehde politician hege ne, we don't want to get overexcited with just one individual. We just think that if everybody says he did great with Gujarat, he did fantastic, Gujarat bahut changa state hai, why is half the state in America? Why is everybody applying for visa and trying to get out of the state if this was such a great state? So we are just looking at everything with a pinch of salt. I would like to see him perform. I would like to see him prove results and then come to an opinion that, hey, he's a great guy or he's probably not so good. So I think getting overexcited about just one particular individual is not probably the best attitude right now. So I don't know. I may be wrong, but I just think that one particular community is getting overexcited, and just because he belongs to that one particular community, everybody is excited. Like we had Dr. Manmohan Singh in office, and I don't think that one particular community was very excited about that. I mean, what do you think about the 2002 Gujarat riots and anti-Muslim riots? And Modi was the leader of that state at that time, and at the same time, the people are protesting against Modi right now. That is true. Again, I look at it because I wasn't there, and I'm only relying on information that is available in the media. And also the fact that the Supreme Court said that he was not involved. Even if he was not particularly involved, like some of the ministers from Congress were involved in the Sikh riots in 1984. And if he has an equal role, if he played an equal role in the Gujarat riot, or he didn't, that is for the court of law to decide. But he was the leader of that state, and he did have a moral responsibility towards that. And I think as a moral responsible person, he should have backed out. He should have stepped down. So, but that's my personal view. I would like to ask you one question about Indian media. I mean, on ਅੱਜ ਦੀ date ਦੇ ਵਿੱਚ on each and every channel there is just Modi, 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 right? And none other news is there. And even we saw yesterday that Rajdeep Sardesai was that incident. You know about that, right? So he was asking the questions to the protesters, the Modi supporters, that either they get their ticket, they buy their tickets, or they just get it for free. So they were just saying that we get it for free. So that's where the whole thing started. Right. Well, we have mixed opinion. My wife here, Gopi, is a Gujarati. She's from the Patel family, and I'm a Sardar. So we are married together. We've been happy for 17 years now together. But we, amongst our household also, we are very objective. We are very
we don't want to sway with what the media says. We don't know if the media is bought. I don't know personally. I don't know if the tickets are being bought by the BJP or where it is coming from. Are they being fed money? I did talk to another journalist just before I talked to you, and I asked you about that. He was not ready to interview me, or he was not ready to listen to me. So he said, no, people are crazy about him. You see how many people are here. People are getting up at 4:30 in the morning and coming. Yeah, that's what I'm trying to say. That as far as Indian media is concerned, they are just focused on one viewpoint, right? Well, yesterday, one of my friends who's also from the same location that I live in, he went and met Modi, and there was Mukesh Ambani sitting with him. And he was interviewed with Mukesh Ambani. And it's not in the media that Mukesh Ambani, Adani and all these people are probably accompanying Modi, and they are making secretive deals with the American businessmen. So maybe it's a business visit. Maybe it's not so much about India. Maybe it's so much about helping his own people. I'm not sure. But I'm just saying that the media should play both sides of the coin. The media should be sitting on a fence and looking at this side as well as that side. It should not be concentrating on, hey, there's 100,000 people here and 90,000 are Gujaratis, so probably he's a very popular guy in America. But it's not only Gujaratis who live in this country. There's a lot of other people, and they're not here. So you have to think objectively. He may be a great guy. Again, I want to say Modi is good. Modi is great. He's elected. He's got a great mandate. And probably he'll do great for India. But we should wait and watch. We should see his performance before making an opinion about him. Not go crazy just because, hey, he's from Hamare Jaat ka banda hai, ya he's Gujarati, so I'm Gujarati, so I should support him. You should be objective. Like we were objective about Dr. Manmohan Singh. I was a Sardar and I was objective about some of the things he did. And so you should be non-partial just because you belong to one community. And as far as media is concerned, I'm not sure if they've been bought over. I'm not sure who's paying their tickets. But in the media, when I switch on all these channels, I don't see Mukesh Ambani. I don't see the other side. I don't see Sardesai's interviews yesterday. I don't know what happened. But there are lots of other views that should also be looked at. So I think, you should be balanced. And that's what I'm thinking. Thank you. ਹੁਣ ਅਸੀਂ ਗੱਲਬਾਤ ਕਰਦੇ ਹਾਂਗੇ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਅਜੀਤ ਸਿੰਘ ਅਲਵਰਕ ਜੋ ਕੈਲੀਫੋਰਨੀਆ ਤੋਂ ਇੱਥੇ ਵਾਸ਼ਿੰਗਟਨ ਡੀਸੀ ਪਹੁੰਚੇ ਨੇ। ਅਲਵਰਕ ਸਾਹਿਬ, ਤੁਸੀਂ ਇਹ ਦੱਸੋ ਕਿ ਤੁਹਾਡੇ ਕੀ ਵਿਚਾਰ ਨੇਗੇ ਇਸ ਪ੍ਰੋਟੈਸਟ ਬਾਰੇ, ਸਾਰੇ ਇਸ ਦੇ ਬਾਰੇ? ਦੇਖੋ ਨਾ ਜੀ, ਬਾਹਰਲਾ ਸਿੱਖ ਹੈ ਜਿਹੜਾ ਉਹ ਅਵੇਅਰ ਹੋਇਆ ਇਸ ਗੱਲ ਤੇ ਔਰ ਪਛਾਣੀ ਬੈਠਾ ਆਪਣੇ ਦੁਸ਼ਮਣ ਨੂੰ ਵੀ ਜਿਹੜਾ ਸਿੱਖਾਂ ਦਾ ਸ਼ੁਰੂ ਤੋਂ ਹੀ ਜੈਨੋਸਾਈਡ ਹੋਇਆ। ਸਾਨੂੰ 1984 ਤੋਂ ਲੈ ਕੇ ਅੱਜ ਤੱਕ ਇਨਸਾਫ ਨਹੀਂ ਮਿਲਿਆ, ਚਾਹੇ ਬੀਜੇਪੀ ਦੀ ਮੋਦੀ ਦੀ ਸਰਕਾਰ ਹੋਏ, ਚਾਹੇ ਕਾਂਗਰਸ ਦੀ ਸਰਕਾਰ ਹੋਏ, ਚਾਹੇ ਬਾਦਲ ਦੀ ਸਰਕਾਰ ਹੋਏ। ਸੋ ਮੈਂ ਜਿੰਨੇ ਉਰੇ ਆਏ ਸਿੱਖ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵੀ ਤੁਸੀਂ ਆਪਣੇ ਅਕੀਦੇ ਲਈ ਇਕੱਠੇ ਹੋਏ ਹੋ, ਆਪਣੀ ਕੌਮ ਦੇ ਇਨਸਾਫ ਲਈ ਇਕੱਠੇ ਹੋਏ ਹੋ ਔਰ ਸਿੱਖਾਂ ਦੇ ਕਾਤਲ ਨੂੰ ਔਰ ਮੁਸਲਮਾਨਾਂ ਦੇ ਕਾਤਲ ਨੂੰ, ਘੱਟ ਗਿਣਤੀਆਂ ਦੇ ਕਾਤਲ ਨੂੰ ਇੱਕ ਬਹੁਤ ਵੱਡਾ ਚੈਲੰਜ ਦੇਣ ਵਾਸਤੇ ਇਸ ਮੁਲਕ ਦੇ ਵਿੱਚ ਡੈਮੋਕ੍ਰੇਟਿਕ ਮੁਲਕ ਦੇ ਵਿੱਚ ਇੱਕ ਚੈਲੰਜ ਹੈ ਬਹੁਤ ਵੱਡਾ, ਜਦੋਂ ਕਿ ਮੋਦੀ ਨੂੰ ਇੱਕ ਬਹੁਤ ਵੱਡੀ ਇਹ ਚੜ੍ਹੀ ਹੋਈ ਹੈ ਵੀ ਮੇਰਾ ਹਿੰਦੁਸਤਾਨ ਦੀ ਗੱਲ ਕਰਨ ਵਾਸਤੇ ਆਇਆ। ਸੋ ਅਸੀਂ ਸਿੱਖ ਜਿੰਨੇ ਵੀ ਇਕੱਠੇ ਹੋਏ ਹਾਂ, ਬਹੁਤ ਵਧੀਆ ਗੱਲ ਹੈ। ਅਸੀਂ ਆਸ ਕਰਦੇ ਹਾਂ ਵੀ ਇਸੇ ਤਰ੍ਹਾਂ ਇਸ ਮੈਸੇਜ ਤੋਂ ਇੰਡੀਆ ਦਾ ਸਿੱਖ, ਪੰਜਾਬ ਦਾ ਸਿੱਖ ਹੈ ਜਿਹੜਾ ਉਹ ਆਪਣੇ ਕੌਮ ਦੇ ਫਰਜ਼ਾਂ ਲਈ ਅਵੇਅਰ ਹੋਊਗਾ। ਇਹਦੇ ਤੋਂ ਤੁਸੀਂ ਕੀ ਸਮਝਦੇ ਹੋ? ਜਿਵੇਂ ਪਹਿਲਾਂ ਮੋਦੀ ਨੂੰ ਵੀਜ਼ਾ ਡਿਨਾਈ ਕੀਤਾ ਹੋਇਆ ਸੀਗਾ US ਨੇ, ਤੇ ਹੁਣ ਓਬਾਮਾ ਐਡਮਿਨਿਸਟ੍ਰੇਸ਼ਨ ਉਹਦੇ ਸਵਾਗਤ ਲਈ ਇਕੱਠੀ ਹੋਈ ਹੈ, ਤੇ ਇਹਦੇ ਤੇ ਤੁਹਾਡੇ ਕੀ ਵਿਚਾਰ ਨੇ? ਦੇਖੋ ਨਾ ਜੀ, ਅਮਰੀਕਾ ਦਾ ਜਿਹੜਾ ਸਿਸਟਮ ਹੈ ਵਪਾਰਕ ਹਿੱਤਾਂ ਨੂੰ ਦੇਖ ਰਿਹਾ ਹੈ। ਅੱਜ ਵੀ ਪਤਾ ਹੈਗਾ ਉਹਨਾਂ ਨੂੰ ਵੀ ਇਹ ਮੋਦੀ ਇੱਕ ਕਾਤਲ ਜਮਾਤ ਦਾ ਆਗੂ ਹੈ ਤੇ ਜਿਹਨੇ ਘੱਟ ਗਿਣਤੀਆਂ ਦੇ ਕਤਲ ਕੀਤੇ ਆ। ਸਾਈ ਮਾਰਿਆ ਉੜੀਸਾ ਦੇ ਵਿੱਚ RSS ਵਾਲਿਆਂ ਨੇ, ਤੇ ਮੁਸਲਮਾਨ ਮਾਰਿਆ ਗੁਜਰਾਤ ਦੇ ਵਿੱਚ, ਪੰਜਾਬ ਦੇ ਵਿੱਚ ਸਿੱਖ ਮਾਰਿਆ। ਇਹ ਸਾਰਾ ਕੁਝ ਅਮਰੀਕਾ ਦੇ ਸਿਸਟਮ ਨੂੰ ਪਤਾ ਹੈ ਔਰ ਮੈਂ ਸਮਝਦਾ ਵੀ ਵਪਾਰਕ ਹਿੱਤਾਂ ਨੂੰ ਦੇਖ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਪਰ ਅਸੀਂ ਅਮਰੀਕਾ ਨੂੰ ਵੀ ਇਸ ਮੀਡੀਆ ਰਾਹੀਂ ਔਰ ਚੈਨਲਾਂ ਰਾਹੀਂ ਅੱਜ ਸਾਰੀ ਸਮੁੱਚੀ ਕੌਮ ਹੈ ਜਿਹੜੀ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਵੀ ਘੱਟ ਗਿਣਤੀ ਜਿੱਥੇ ਮਨੁੱਖੀ ਅਧਿਕਾਰਾਂ ਦਾ ਕਾਤਲ ਹੈ ਇਹ ਮੋਦੀ, ਸੋ ਇਹਨੂੰ ਨਹੀਂ ਬੁਲਾਉਣਾ ਚਾਹੀਦਾ ਜਦੋਂ ਕਿ ਇਹ ਸਿਸਟਮ ਦੇ ਵੀ ਖਿਲਾਫ ਹੈ ਪੂਰੇ ਦੇ। ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਦਾ ਜਿਹੜਾ ਪ੍ਰੋਟੈਸਟ ਆ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਸੀਂ ਇੱਥੇ ਆਏ ਹੋ। ਇਹ ਮੈਂ ਵਧਾਈ ਦਿੰਦਾ ਸਭ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਨੂੰ, ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਮੁੱਚੀ ਜਿਹੜੀ ਸਿੱਖ ਕਮਿਊਨਿਟੀ ਨੂੰ ਆਵਾਜ਼ ਦੇ ਕੇ ਉਹਨਾਂ ਨੇ ਇਸ ਦਿਨ ਤੇ ਸਾਨੂੰ ਸੱਦਿਆ ਹੈਗਾ
ਤੇ ਨਾਲ ਦੀ ਨਾਲ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਇਹ ਸਮੁੱਚੀ ਸਿੱਖ ਪੰਥ ਦਾ ਇਸ਼ੂ ਆ ਤੇ ਜਿਹਦੇ ਨਾਲ ਜਿਹੜੇ ਸਾਡੇ ਇਸ਼ੂਜ਼ ਆ ਉਹ ਹਾਈਲਾਈਟ ਹੋਣਗੇ ਤੇ ਵਿਸ਼ੇਸ਼ ਤੌਰ ਤੇ ਜਿਹੜੇ ਜਿਸ ਸਬੰਧ ਵਿੱਚ ਅੱਜ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਜਾਂ ਮੁਜ਼ਾਹਰਾ ਕਰ ਰਹੇ ਹਾਂ ਜਾਂ ਜਿਹੜਾ ਪ੍ਰੋਗਰਾਮ ਰੱਖਿਆ ਉਹ ਇਹੀ ਆ ਕਿ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ ਉਹ ਅੱਜ ਇੱਥੇ ਆਇਆ ਹੋਇਆ। ਅਸੀਂ ਆਪਣੇ ਮੁਲਕ ਦੇ ਜਿਹੜੇ ਅਸੀਂ ਇਸ ਮੁਲਕ ਦੇ ਵਸਿੰਦੇ ਹੋਣ ਕਰਕੇ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਨੂੰ ਇਹ ਦੱਸਣਾ ਚਾਹੁੰਦੇ ਕਿ ਇਹਨਾਂ ਨਾਲ ਗੱਲਬਾਤ ਦੇ ਨਾਲ ਜਿੱਥੇ ਤੁਸੀਂ ਟ੍ਰੇਡ ਬਾਕੀ ਹੋਰ ਸਾਰੇ ਇਸ਼ੂਜ਼ ਗੱਲ ਕਰਨੀ ਆ ਉੱਥੇ ਨਾਲ ਦੀ ਨਾਲ ਜਿਹੜੇ ਇਹਨਾਂ ਨੇ ਪਿਛਲੇ ਸਮੇਂ 'ਚ ਵਾਇਓਲੇਸ਼ਨਸ ਹੋਈਆਂ ਰਾਜ ਕਿਸੇ ਪਾਰਟੀ ਦਾ ਵੀ ਹੋਵੇ ਡਜ਼ਨਟ ਮੈਟਰ ਪਰ ਜਿਨ੍ਹਾਂ ਲੋਕਾਂ ਦੇ ਨਾਲ ਇਹ ਜ਼ਿਆਦਤੀ ਹੋਈ ਆ ਉਹ ਜ਼ਿਆਦਤੀਆਂ ਜਿਹੜੀਆਂ ਉਹਨਾਂ ਦਾ ਹੱਲ the killer? Modi! Who is the butcher? Modi! Who is the butcher? Modi! Who is the terrorist? Modi! Who is the terrorist? Modi! Modern Hitler! Modi! Modern Hitler! Modi! Who is the killer? Modi! Who is the killer? Modi! Who is the killer? Modi! Attaqat to aayi hai Khalistan! 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 Zindabad! Khalistan! Zindabad! Pindarawale Sant Sipahi! Jinda Shutti Qaum Jagari! Pindarawale Sant Sipahi! Jinda Shutti Qaum Jagari! Khalistan! Zindabad! Khalistan! Zindabad! Dhoti Topi! Jamunabad! Dhoti Topi! Jamunabad! Dhoti Topi! Jamunabad! We have a right to self-determination and it is our birthright and we will have it. ਜੇ ਅਸੀਂ ਦੂਜਿਆਂ ਨੂੰ ਆਜ਼ਾਦੀ ਲੈ ਕੇ ਦੇ ਸਕਦੇ ਹਾਂ ਤੇ ਸਿੱਖ ਸਾਹਿਬ ਅਸੀਂ ਵੀ ਆਜ਼ਾਦੀ ਲੈ ਸਕਦੇ ਹਾਂ ਤੇ ਅਸੀਂ ਜੇ ਦੂਜਿਆਂ ਦੀ ਧੀਆਂ ਭੈਣਾਂ ਦੀ ਇੱਜ਼ਤ ਬਚਾ ਸਕਦੇ ਹਾਂ ਤਾਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਲਈ ਵੀ ਅਸੀਂ ਖੜੇ ਹੋ ਸਕਦੇ ਹਾਂ। ਖਾਲਸਾ ਜਦ ਵੀ ਹੋ ਸੀ ਤੇ ਖਾਲਸਾ ਅੱਜ ਵੀ ਹੈ। ਬੋਲੇ ਸੋਨਿਆ ਜਕਾਰਿਆਂ ਦੀ ਗੂੰਜ ਹੋਣੀ ਚਾਹੀਦੀ ਹੈ ਕਿ ਖੜੇ ਸਾਰਿਆਂ ਦੇ ਦਿਲ ਦਹਿਲ ਜਾਣ ਪਤਾ ਲੱਗ ਜਾਵੇ ਉਹਨਾਂ ਨੂੰ ਕਿ ਖਾਲਸਾ ਪਹੁੰਚ ਗਿਆ। ਤੇ ਹੁਣ ਓਕੇ ਜੀ ਹੁਣ ਡਾਕਟਰ ਅਮਰਜੀਤ ਸਿੰਘ ਜੀ ਤੁਹਾਡੇ ਰੂਪ ਹੋਣਗੇ। ਸੈਂਕੜੇ ਗੁਰਸਿੱਖ ਵੀਰਾਂ ਭੈਣਾਂ ਦਾ ਥਰੂ ਆਊਟ ਨਾਰਥ ਅਮਰੀਕਾ ਦੇ ਨੁਮਾਇੰਦਿਆਂ ਦਾ ਇਹ ਇਕੱਠ ਵਾਈਟ ਹਾਊਸ ਦੇ ਸਾਹਮਣੇ ਇਹ ਸਪਸ਼ਟ ਸੁਨੇਹਾ ਦੇਣ ਦੇ ਲਈ ਹੈ ਕਿ ਬੇਸ਼ੱਕ ਹਕੂਮਤਾਂ ਦੇ ਵਪਾਰਕ ਹਿੱਤ ਜੁੜੇ ਹੋਣ, ਬੇਸ਼ੱਕ ਓਬਾਮਾ ਐਡਮਿਨਿਸਟ੍ਰੇਸ਼ਨ ਬੈਂਡ ਬੈਕਵਰਡ ਕਰਕੇ ਮੋਦੀ ਨੂੰ ਆਪਣੀ ਗਲਵਕੜੀ ਦੇ ਵਿੱਚ ਲੈਣ ਦੇ ਲਈ ਕਾਹਲਾ ਪਿਆ ਹੋਏ, ਬੇਸ਼ੱਕ ਕਾਰਪੋਰੇਟ ਅਮਰੀਕਾ ਕਾਰਪੋਰੇਟ ਇੰਡੀਆ ਉਹਨਾਂ ਨੇ ਹੱਥ ਸਾਂਝੇ ਕਰਕੇ ਇੱਕ ਕ੍ਰਿਮੀਨਲ ਨੂੰ ਵਿੰਸਟਨ ਚਰਚਲ ਬਣਾਉਣ ਦਾ ਜਿਹੜਾ ਹੈ ਉਹ ਐਫਰਟ ਸ਼ੁਰੂ ਕੀਤਾ ਹੋਏ, ਬੇਸ਼ੱਕ 21ਵੀਂ ਸਦੀ ਦੇ ਵਿੱਚ ਨਵੇਂ ਸੰਸਾਰ ਦੀ ਕਾਮਨਾ ਵਾਲੇ ਲੋਕ ਇਸ ਗੱਲ ਤੋਂ ਕਿੰਨੇ ਵੀ ਉਪਰਾਮ ਹੋਣ ਕਿ ਕਿਵੇਂ ਇਸ ਮੁਲਕ ਦੇ ਅੰਦਰ ਇਸ ਸਦੀ ਦੇ ਵਿੱਚ ਇੱਕ ਮਨੁੱਖੀ ਹੱਕਾਂ ਦਾ ਕਾਤਲ, ਇੱਕ ਉਹ ਮਰਡਰ ਜਿਸ ਦੇ ਹੱਥ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਜਿਸ ਕਾਤਲ ਨੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਗੁਜਰਾਤ ਦੇ ਵਿੱਚ ਕੱਛ ਭੁਜ ਉਹਨਾਂ ਇਲਾਕਿਆਂ 'ਚ ਜਿੱਥੇ ਅੱਧੀ ਸਦੀ ਉਹਨਾਂ ਨੇ ਜਾਨ ਤੋੜ ਮਿਹਨਤ ਕਰਕੇ ਕਿਵੇਂ ਉਸ ਬੰਜਰ ਧਰਤੀ ਨੂੰ ਉਹਨਾਂ ਨੇ ਇੱਕ ਫਰਟਿਲ ਲੈਂਡ ਦੇ ਵਿੱਚ ਬਦਲਿਆ। ਅੱਜ ਉਹ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਨਰਮਾ ਪੈਦਾ ਕਰਨ ਵਾਲੀ ਲੈਂਡ ਹੈ, ਪਰ ਮੋਦੀ ਦੀ ਚੀਫ ਮਿਨਿਸਟਰੀ ਥੱਲੇ ਕਿਵੇਂ ਉਹਨਾਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ। ਬੇਸ਼ੱਕ ਉਹਨਾਂ ਨੇ ਆਪਣਾ ਕੇਸ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਜਿੱਤਿਆ, ਇਹਦੇ ਬਾਵਜੂਦ ਉਸ ਦੀ ਅਪੀਲ ਸੁਪਰੀਮ ਕੋਰਟ 'ਚ ਗੁਜਰਾਤ ਗਵਰਨਮੈਂਟ ਨੇ ਕੀਤੀ। ਔਰ ਹੁਣੇ ਇੱਕ ਇੰਡੀਅਨ ਚੈਨਲ ਨਾਲ ਗੱਲ ਕਰਦਿਆਂ ਮੈਂ ਕਿਹਾ ਕਿ ਜਿਸ ਮੋਦੀ ਨੂੰ ਤੁਸੀਂ ਇੱਕ ਵਿਕਾਸ ਪੁਰਸ਼ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਹੇ ਹੋ, ਇੱਕ ਮੈਨ ਆਫ ਡਿਵੈਲਪਮੈਂਟ ਦੇ ਤੌਰ ਤੇ ਖੜਾ ਕਰ ਰਹੇ ਹੋ, ਜੇ ਗੁਜਰਾਤ ਵੱਲ ਦੇਖਣੇ ਤੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਹਨਾਂ ਦੀ ਰੋਟੀ ਰੋਜ਼ੀ ਤੋਂ ਮਹਿਰੂਮ ਕਰਨਾ, ਇਹ ਤੁਹਾਡੇ ਵਿਕਾਸ ਮਾਡਲ ਦਾ
ਤੁਹਾਡੇ ਵਿਕਾਸ ਪੁਰਸ਼ ਦਾ ਰੀਅਲ ਚਿਹਰਾ ਹੈ। ਔਰ ਇਹੀ ਗੁਜਰਾਤ ਮਾਡਲ ਜਿਹੜਾ ਕਿ ਮੁਸਲਮਾਨਾਂ ਨੂੰ ਮਾਰਨ, ਸਿੱਖਾਂ ਨੂੰ ਘਸਿਆਰੇ ਬਣਾਉਣ, ਈਸਾਈਆਂ ਨੂੰ ਈਵਨ ਆਪਣੇ ਚਰਚਿਸ ਦੇ ਅੰਦਰ ਵੀ ਥਰ-ਥਰ ਕੰਬਾਉਣ ਦੇ ਵਿੱਚ ਯਕੀਨ ਰੱਖਦਾ ਹੈ। ਇਹ ਬਲੂ ਆਈਡ ਬॉय ਆਫ RSS ਇਸ ਆਪਣੀ ਕਾਰਗੁਜ਼ਾਰੀ ਦੇ ਸਦਕੇ 4 ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਔਰ ਹੁਣ ਇਸ ਪ੍ਰੋਪੇਗੈਂਡੇ ਦੇ ਨਾਲ ਹੀ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹਾਸਲ ਕੀਤਾ। ਔਰ ਇਹ ਗੱਲ ਅਕਸਰ ਪੁੱਛੀ ਗਈ। ਨਿਊਯਾਰਕ ਦੇ ਵਿੱਚ ਪਿਛਲੇ ਲਗਭਗ 3 ਦਿਨਾਂ ਤੋਂ ਅਲੱਗ-ਅਲੱਗ ਐਕਟੀਵਿਟੀਜ਼ ਹੋਈਆਂ ਨੇ। ਬਹੁਤ ਸਾਰੇ ਜਿਹੜੇ ਵੀਰ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ, ਫਿਲਾਡੈਲਫੀਆ ਇਤਿਆਦਿਕ ਤੋਂ ਆਏ ਨੇ, ਤੁਸੀਂ ਵੀ ਸ਼ਮੂਲੀਅਤ ਕੀਤੀ ਹੈ। ਪਹਿਲੇ ਹੀ ਉਸ ਦੇ ਖਿਲਾਫ ਕਾਰਵਾਈ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਬਾਹਰ 28 ਤਰੀਕ ਨੂੰ ਜਿਸ ਦਿਨ ਉਹਨੇ ਐਡਰੈਸ ਕੀਤਾ, ਉਸ ਦਿਨ ਜਿਹੜਾ 27 ਨੂੰ ਸੈਚਰਡੇ ਪ੍ਰੋਟੈਸਟ ਸੀ ਕਸ਼ਮੀਰੀਆਂ ਦਾ, ਅਸੀਂ ਜੁਆਇਨ ਕੀਤਾ। ਔਰ ਇਹ ਸਵਾਲ ਬਾਰ-ਬਾਰ इंडियन मीडिया वालों ख़ास तौर पर पूछा गया है कि जी मोदी ने कोई सिखों को तो नहीं मारा है। और असी ये समझते हैं कि उन्होंने लिए ये गल बड़ी तकलीफदेह हुंदी है। वो कल्ले कल्ले करके सब नूं मार रहे ने, मारना चाहते ने, मुसलमानां नूं टारगेट किया है। और किवें पिछले 4 महीनों की कारगुजारी जे मोदी एडमिनिस्ट्रेशन की देखो, पिछले 67 साल ਭਾਰਤ ਦੇ ਵਿੱਚ ਕਦੇ ਵੀ ਸਿੱਖ ਮੁਸਲਮ ਦੰਗੇ ਨਹੀਂ ਹੋਏ, ਪਰ ਇਹਨਾਂ 4 ਮਹੀਨਿਆਂ ਦੇ ਵਿੱਚ ਬੇਸ਼ੱਕ ਉਹ ਹੈਦਰਾਬਾਦ ਹੋਏ, ਬੇਸ਼ੱਕ ਉਹ ਸਹਾਰਨਪੁਰ ਹੋਏ, ਕਿਵੇਂ RSS ਨੇ ਇਹਨਾਂ ਦੰਗਿਆਂ ਨੂੰ ਆਰਗੇਨਾਈਜ਼ ਕੀਤਾ, ਕਿਵੇਂ ਨਿਸ਼ਾਨ ਸਾਹਿਬ ਨੂੰ ਅੱਗ ਲਾਈ ਗਈ हैदराबाद ਔਰ ਇੱਕ ID ਸੁੱਟ ਦਿੱਤੀ ਗਈ ਮੁਸਲਮ ਨਾਮ ਵਾਲੀ, ਉੱਥੋਂ ਇਹ ਗੱਲ ਟ੍ਰਿਗਰ ਹੋਈ। ਔਰ ਸਹਾਰਨਪੁਰ ਦੇ ਅੰਦਰ ਕੀ ਹੋਇਆ, यूपी सरकार दी अपनी कमेटी दी ये रिपोर्ट है कि किवें उत्थों दा लोकल BJP दा MP ये सब दे लई जिम्मेवार है। जे असी यूपी बिहार दे हवाले नाल देखिए किवें लव जिहाद नां दी टर्म RSS ने कॉइन कीती। ये कहा गया कि देखो मुसलमान जिहड़े ने वो कन्वर्ट कर रहे ने साडियां बच्चियां नूं, और ये उन्हां वल्लों धड़ल्ले नाल कहा गया कि असी इन्हां मुसलमान कुड़ियां दा शुद्धिकरण करांगे, उन्हां नूं हिंदू बनावांगे। जे असी मोहन भागवत जिहड़ा RSS दा मुखी है 4 महीने दे विच लगभग 4 वार तो ज़्यादा कह चुके कि सिख, बौद्धी ते जैनी ये हिंदुआं दा हिस्सा ने, ये हिंदू ने। और इन्हां 4 महीनों पहला कैंप मानसे लाया गया RSS वालों, दूसरा दोराहे लाया गया और पंजाब दे विच वो हालात बना दिते गए ने। मलेरकोटले दे नेड़े तेड़े उन्होंने किवें काउज दे पिंजर मिलन दी कहानी नूं तूल दे के RSS दे गुंडियां तो मार्च करवाए। और वो दिन दूर नहीं है, मैनू पंजाब इस फिरकू नफरत की अग विच सड़दा नज़र आ रहा है। मुसलमानां दे खिलाफ पंजाब दे विच इन्हां दे ही पगड़ी धारी और सिक्खी पेख वाले लोग हिंसक कार्रवाइयां करनगे और उस दा खमियाजा सिखां नूं भुगतना पेगा। और गल इत्थे तक ही नहीं है, इन्हां दा बड़ा स्पष्ट निशान है कि इन्हां ने भारत नूं एक हिंदू राष्ट्र ऐलानना। और इस हिंदू राष्ट्र दे लई जे तुसीं मोदी दी कारगुजारी जापान दे दौरे ते जांदे, नेपाल दे किंग नूं मिलदे, हुण ओबामा नूं मिले, वो कोई भारती कॉन्स्टिट्यूशन दे सैकुलर होने की कापी उन्होंने नहीं दिंदा है, वो कोई सिख स्क्रिप्चर, मुस्लिम स्क्रिप्चर, हिंदू स्क्रिप्चर, ईसाइयां की स्क्रिप्चर सांझी तौर पर नहीं दिंदा है कि भारत सैकुलर कंट्री है। वो हर एक नूं गीता भेंट कर दे। साडा किसी धर्म ग्रंथ दे नाल कोई समस्या वाला पार्ट नहीं है। गीता हिंदुआं दे लई एक मुकद्दस ग्रंथ है, उन्होंने मुबारक। पर जे गीता अज हिंदुस्तान दा, इंडिया दा राष्ट्रीय ग्रंथ बन गया है तो किन्ना क वक्त लगना, ये वेट कर रहे ने। असैंबली चोणां महाराष्ट्र च हो जाण, हरियाणे च हो जाण, इन्नी किन्ना कोल इनफ नंबर राज सभा दे विच हो जाए, क्योंकि उत्थों दे MLA राज सभा मैंबर चुनते हैं। और एक कॉन्स्टिट्यूशनली भी इंडिया नूं एक हिंदू राष्ट्र जिहड़ा है वो डिकलेयर करनगे। ये उन्हां दा परस्पैक्टिव है। हुण असीं बतौरे सिख जिहड़े कि पिछले 67 साल तो इस हिंदुत्ववादी आइडियोलॉजी के थल्ले सफ़र कर रहे हैं,
मैं हमेशा अपनियां लिखतां दे विच अपनियां प्रेजेंटेशनस दे विच बीजेपी और कांग्रेस नूं हिंदूत्ववाद दीआं ए ते बी टीमां ऐलानदा और स्पष्ट तौर दे उत्ते किवें स्पष्ट तौर दे उत्ते इन्हां ने बेशक कांग्रेस दीआं नीतियां सी। अटल बिहारी वाजपेयी ने कहा कि वो तो दुर्गा माता का अवतार है। जे दरबार साहिब ते हमला होया तो बीजेपी ने रेजोल्यूशन किया कि ये तो 6 महीने पहले होना चाहिए था। सो ये एक दूसरे नू कंप्लीमेंट कर दियां रही ने और अज स्पष्ट तौर दे उत्ते हिंदूत्ववादी ए टीम दे कोल पावर है। असी मजबूती दे नाल और ये गल मैनू अपनी कौम दे उत्ते फखर है और ये गल कल भी मैं कही सी कि अज बेशक असी मुसलमान भरावां दे नाल हमदर्दी रखते हैं। 150 मिलियन तो ज़्यादा भारत दे विच सफ़र कर रहे हैं, पर मैं क्या असी अपनी कौम वाल देखिए। मुसलमान दुनिया दे विच 1.5 बिलियन तो ज़्यादा उन्हां दी आबादी है। 55 देश उन्हां दे ने। 70% दुनिया दे एनर्जी दी सोर्सिस दे उत्ते वो बैठे ने। पर किस तरीके नाल मोदी दी हिंदुत्वा वेव दे सामने कोई नज़र आने वाली रेजिस्टेंस नहीं है। पर इस दे उल्ट जे असी अपने कौमी टाइम तो देखते हैं, जे 4 दिन तो मोदी न्यूयॉर्क तो शुरू होया उहदा टूर 6 फॉर जस्टिस, इस नूं असी मुबारकबाद दिंदे हैं। मैं समझदा कि जिहड़ा काम 6 फॉर जस्टिस ने पिछले सालों दे विच कीता, मोदी दी विजिट दी जे मैं फोकस कਰਾਂ, जे मोदी न्यूयॉर्क दी धरती ते लैंड कर दे तो नाल दी नाल न्यूयॉर्क दा कोर्ट सम्मन जारी कर रहे है कि भाई ये एलियन टॉर्च एक्ट दे थल्ले, प्रिवेंशन अगेंस्ट टॉर्चर दे एक्ट दे थल्ले दोषी है और इस दे उत्ते मुकदमा चलाया जाएगा। ये पहली सक्सैस सी इंडियन मीडिया जिहड़ा कि बिल्कुल कॉरपोरेट इंडिया दा हथ ठोक है, उन्हां दा जर खरीद है, उन्हां दा जहाज़ भर के प्रिंट मीडिया दे वड्डे वड्डे एग्जैक्टिव इत्थे आए ने। एक उन्हां दा ऐद पहले दिन तो सी कि इवें शो करने जिवें मोदी दे पैरां दे विच सारा अमरीका बैठ गया कि मोदी जी सानू योगा सिखाओ, मोदी जी सानू दसो कि जिवें तुसी गुजरात दे विच विकास कीता साडी अमरीका दे विच किवें जिहड़ा असीं अपनी इकोनॉमी नूं उपर चुक सकते हैं। तो इस ऐद का ही हिस्सा सी कि कोई भी मोदी के खिलाफ प्रोटेस्ट की गल, मोदी नूं चैलेंज करने वाली गल किसी मीडिया दे विच नहीं लगेगी। पर न्यूयॉर्क के कोर्ट वालों सम्मन जारी होना ये इन्नी वड्डी गल सी कि ईवन इंडियन मीडिया भी रेजिस्ट नहीं कर सके। बेशक द हिंदू अखबार होए, बेशक प्रेस ट्रस्ट ऑफ इंडिया होए, उन्हां दी ये मजबूरी बन गया कि वो इस नूं एटलीस्ट कोई ना कोई स्पेस दें। फिर मैं देखते हैं कि किस तरीके दे नाल अज जदों असी वाशिंगटन दे विच इत्थे प्रोटेस्ट कर रहे हैं, नाल दी नाल रेबर्न बिल्डिंग दे विच टॉम लैंटोस जिहड़ा US कांग्रेस दे विच बड़ी बुलंद आवाज़ रहा ह्यूमन राइट्स दी, नवंबर 84 नूं आधार बना के इस दे उत्ते अज हीयरिंग हुई है। कित्थे ये मोदी दे भगतां ने यह प्रचारिया होया सी कि नरेंद्र मोदी US सैनेट और US कांग्रेस के जॉइंट सैशन नूं एड्रैस करेगा। जॉइंट सैशन नूं तां की एड्रैस करना सी या उन्होंने करन देना सी। इस दे उल्ट जदों कि ओबामा नाल वो मीटिंग कर रहे हैं, साइमल्टेनियसली US कांग्रेस इंडियन स्टेट दे खिलाफ, क्योंकि जेनोसाइड शब्द नवंबर 84 लई वरतिया गया है। और इस दे लई भी मैं 6 फॉर जस्टिस नूं मुबारकबाद दिंदा कि किवें उन्होंने लॉबी की, किहड़े जथेदार अकाल तख्त पिछले 20-25 साल तो सुते हुए सन। दिल्ली दंगे शब्द इस्तेमाल हुंदा सी। इस नूं अकाल तख्त साहब तो हुक्मनामा इस दे उत्ते जां संदेश जारी होया कि इस नूं जेनोसाइड किया जाए। अज US कांग्रेस के अंदर भी शब्द जेनोसाइड दे थल्ले नवंबर 84 की गल हुई है। और ये जिहड़ा तुसीं स्टेज दे पिछे आदमकद पोस्टर देख रहे हो,
ਇਹ ਸਿਟੀਜ਼ਨਸ ਟ੍ਰਾਇਲ, ਸਿਟੀਜ਼ਨਸ ਕੋਰਟ, ਇਹ ਡੈਮੋਕ੍ਰੇਸੀ ਦਾ ਹਮੇਸ਼ਾ ਇੱਕ ਉਹ ਪਿਲਰ ਰਹੇ ਕਿ ਜਦੋਂ ਸਟੇਟ, ਜਦੋਂ ਐਡਮਿਨਿਸਟ੍ਰੇਸ਼ਨ ਆਪਣੇ ਸੀਮਤ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਿਸੇ ਗੱਲ ਤੋਂ ਭਗੌੜਾ ਹੁੰਦਾ ਤੇ ਫਿਰ ਉਸ ਦੇਸ਼ ਦੇ ਸ਼ਹਿਰੀਆਂ ਕੋਲ ਇਹ ਹੱਕ ਹੁੰਦਾ ਕਿ ਉਹ ਕਿਸੇ ਵੀ ਕਾਤਲ ਨੂੰ, ਕਿਸੇ ਵੀ ਗੁਨਾਹਗਾਰ ਨੂੰ, ਕਿਸੇ ਵੀ ਕ੍ਰਿਮੀਨਲ ਨੂੰ ਅਕਾਊਂਟੇਬਲ ਬਣਾਉਣ। ਹੁਣ ਇਹੀ ਟ੍ਰਾਇਲ ਇਸ ਮੋਦੀ ਦੇ ਖਿਲਾਫ ਇਸ ਸਿਟੀਜ਼ਨਸ ਕੋਰਟ ਵੱਲੋਂ ਚਲਾਇਆ ਜਾਏਗਾ। ਉਸ ਨੂੰ ਜਿਹੜਾ ਉਹ ਕਾਤਲ ਹੈ, ਕਾਤਲ ਐਲਾਨਿਆ ਜਾਏਗਾ। ਔਰ ਇਹ ਹਿਸਟਰੀ ਦੇ ਪੇਜਿਸ ਹੁੰਦੇ ਨੇ। ਬਹੁਤ ਵਾਰ ਸਾਨੂੰ ਲੱਗਦਾ ਕਿ ਜੀ ਅਸੀਂ ਕੁਛ 100 ਹੀ ਹੈ, ਹਜ਼ਾਰਾਂ 'ਚ ਨਹੀਂ ਹੋਏ, ਲੱਖਾਂ 'ਚ ਨਹੀਂ ਹੋਏ। ਅਸੀਂ ਤਾਂ ਉਸ ਇਤਿਹਾਸ ਦੇ, ਉਸ ਆਪਣੇ ਵਿਰਸੇ ਦੇ ਵਾਰਿਸ ਹੈ ਜਿੱਥੇ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੂੰ ਸੈਲੀਬ੍ਰੇਟ ਕਰਦੇ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੋ ਉਹ ਨੌਜਵਾਨ ਜਿਨ੍ਹਾਂ ਨੂੰ ਅਸੀਂ ਬਾਬਾ ਸ਼ਬਦ, ਕੋਈ ਉਹ ਬਜ਼ੁਰਗ ਨਹੀਂ ਸਨ, ਦੋ ਨੌਜਵਾਨ ਜਿਹੜੇ ਇਹ ਮੈਸੇਜ ਦੇਣ ਦੇ ਲਈ ਨਿਕਲੇ ਕਿ ਹਕੂਮਤ ਨੇ ਦਾਅਵਾ ਕਰ ਦਿੱਤਾ ਸੀ ਵੇਲੇ ਦੀ ਨੇ ਕਿ ਸਿੱਖਾਂ ਦੀ ਅਲਖ ਮੁਕਾ ਦਿੱਤੀ ਹੈ, ਹੁਣ ਸਿੱਖ ਰਾਜ ਦੀ ਗੱਲ ਕਰਨ ਵਾਲਾ ਕੋਈ ਨਹੀਂ। ਪਰ ਇਹਨਾਂ ਦੋਨਾਂ ਯੋਧਿਆਂ ਨੇ ਚੁੰਗੀ ਲਾ ਕੇ ਖਾਲਸਾ ਰਾਜ ਦੀ ਇਹ ਮੈਸੇਜ ਦਿੱਤਾ ਸੀ ਕਿ ਅਜੇ ਵੀ ਉਹ ਹਜ਼ਾਰਾਂ ਨਹੀਂ, ਸੈਂਕੜਿਆਂ ਨਹੀਂ, ਲੇਕਿਨ ਸਵਾ ਲੱਖ ਵਾਲੇ 2.5 ਲੱਖ ਸਿੱਖ ਪੰਜਾਬ ਦੀ ਧਰਤੀ ਤੇ ਨੇ ਜਿਹੜੇ ਇਸ ਧਰਤੀ ਦੇ ਮਾਈਟ ਨੂੰ ਚੈਲੰਜ ਕਰ ਰਹੇ ਨੇ। ਔਰ ਮੈਂ ਸਮਝਦਾ ਕਿ ਸਾਡਾ ਇਹ ਮੈਸੇਜ ਬੇਸ਼ੱਕ ਉਹ ਮੈਡੀਸਨ ਸਕੁਐਰ ਗਾਰਡਨ ਦੇ ਵਿੱਚ ਸੀ ਜਿਹੜਾ ਕਿ ਸੰਡੇ ਨੂੰ ਡੈਮੋਨਸਟ੍ਰੇਸ਼ਨ ਹੋਇਆ। ਸਿੱਖ ਯੂਥ ਆਫ ਅਮਰੀਕਾ, ਨਿਊਯਾਰਕ ਦੀਆਂ, ਟਰਾਈ ਸਟੇਟ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ, ਉਹਨਾਂ ਦਾ ਇਹ ਸਾਂਝਾ ਐਫਰਟ ਸੀ। ਔਰ ਇਹ ਪਹਿਲੀ ਵਾਰ ਸੀ ਕਿ ਸਾਊਥ ਏਸ਼ੀਅਨ ਹੈਡਲਾਈਨ ਦੇ ਥੱਲੇ ਉਸ ਦੇ ਵਿੱਚ ਦਲਿਤ ਸਕਾਲਰਸ ਨੇ ਵੀ ਜੁਆਇਨ ਕੀਤਾ, ਉਸ ਦੇ ਵਿੱਚ ਇਸਲਾਮ ਵਾਲਿਆਂ ਨੇ ਵੀ ਜੁਆਇਨ ਕੀਤਾ, ਈਸਾਈ ਭਰਾ ਵੀ ਆਏ। ਔਰ ਸੈਂਕੜਿਆਂ ਦੀ ਗਿਣਤੀ ਵਿੱਚ ਜਿੱਥੇ ਮੈਡੀਸਨ ਸਕੁਐਰ ਗਾਰਡਨ ਦੇ ਅੰਦਰ ਮੁਫਤ ਟਿਕਟਾਂ ਦੇ ਕੇ ਔਰ ਕਾਰਪੋਰੇਟ ਅਮਰੀਕਾ ਦੇ ਨਾਲ ਹੱਥ ਇਕੱਠੇ ਕਰਕੇ ਲੋਕ ਇਕੱਠੇ ਕੀਤੇ ਗਏ ਸਨ। ਕਈ ਮਹੀਨਿਆਂ ਦੇ ਐਫਰਟ ਬਾਅਦ ਉੱਥੇ ਸੈਂਕੜਿਆਂ ਸਿੱਖ ਖੁਦ ਪਹੁੰਚੇ ਔਰ ਇਹ ਮੈਸੇਜ ਦੇਣ ਦੇ ਲਈ ਕਿ ਅਜੇ ਇਸ ਧਰਤੀ ਦੇ ਉੱਤੇ ਉਹ ਜਾਗਦੀ ਜ਼ਮੀਰ ਵਾਲੇ ਲੋਕ ਜਿਉਂਦੇ ਨੇ, ਜਾਗਦੀ ਜ਼ਮੀਰ ਵਾਲੇ ਸਿੰਘ ਸਿੰਘਣੀਆਂ ਮੌਜੂਦ ਨੇ ਜਿਹੜੇ ਕਿ ਇਸ ਮੋਦੀ ਦੇ, ਇਸ ਹਿੰਦੂ ਰਾਜ ਦੇ ਕਨਸੈਪਟ ਨੂੰ ਨਕਾਰਦੇ ਨੇ, ਜਿਹੜੇ ਆਜ਼ਾਦੀ ਦੇ ਨਾਲ ਸਾਊਥ ਏਸ਼ੀਆ ਦੇ ਵਿੱਚ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਦੀ ਕਾਇਮੀ ਤੱਕ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। ਇਹ ਸਾਡਾ ਸਪਸ਼ਟ ਸੁਨੇਹਾ। ਔਰ ਇਸ ਤੋਂ ਪਹਿਲਾਂ ਕਿ ਮੈਂ ਕਨਕਲੂਡ ਕਰਾਂ, ਹੋਰ ਵੀ ਸਾਡੇ ਬਹੁਤ ਸਾਰੇ ਵੀਰ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਬੁਲੰਦ ਆਵਾਜ਼ ਦੇ ਵਿੱਚ ਕੁਝ ਨਾਰੇ ਜਿਹੜੇ ਅਸੀਂ ਕੱਲ ਵੀ ਬੁਲੰਦ ਕੀਤੇ, ਕਸ਼ਮੀਰੀਆਂ ਦੇ ਨਾਲ ਅਸੀਂ ਜੁਆਇਨ ਕੀਤੇ ਸੀ ਹੈਂਡ ਕੈਂਡਲ ਲਾਈਟ ਵਿਜਲ ਦੇ ਲਈ। ਇਹ ਜਰਾ ਬੁਲੰਦ ਆਵਾਜ਼ ਦੇ ਵਿੱਚ ਜਿਹੜੇ ਨੇ ਉਹ ਰੇਜ਼ ਕੀਤੇ ਜਾਣ। Indian democracy. Shame, shame. Indian democracy. Shame, shame. Indian democracy. Shame, shame. Indian Nazi-cracy. Shame, shame. Indian Nazi-cracy. Shame, shame. Indian Thuggo-cracy. Shame, shame. Indian Thuggo-cracy. Shame, shame. Indian Modi-cracy. Shame, shame. Indian Modi-cracy. Shame, shame. Indian hypocrisy. Shame, shame. Indian hypocrisy. Shame, shame. Indian casteocracy. Shame, shame. Indian casteocracy. Shame, shame. Who is the killer? Indian government. Who is the killer? Indian government. Who is the butcher? Indian government. Who is the butcher? Indian government. Who is the terrorist? Indian government. Who is the terrorist? Modi. Who is the terrorist? Modi. ਅਕਾਲ ਤਖਤ ਤੋਂ ਆਈ ਆਵਾਜ਼। Khalistan, Khalistan. 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ ਹੁਣੀ ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਚਾਹੁੰਦਾ ਹਾਂ ਕਿ ਜਿਹੜੇ AGPC ਦੇ
ਕੋਆਰਡੀਨੇਟਰ ਹਨ ਡਾਕਟਰ ਪ੍ਰਿਤਪਾਲ ਸਿੰਘ ਜੀ। ਸਾਰੀ ਦੁਨੀਆ ਇਹਨਾਂ ਨੂੰ ਜਾਣਦੀ ਹੈ ਕਿ 70 ਗੁਰਦੁਆਰਿਆਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਉਹਨਾਂ ਦੇ ਮੁਖੀ ਹਨ। ਹਰ ਸਾਲ ਦੀ ਤਰ੍ਹਾਂ ਇਹ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਡਾਕਟਰ ਪ੍ਰਿਤਪਾਲ ਸਿੰਘ ਨੂੰ ਬੇਨਤੀ ਹੈ ਕਿ 2-4 ਮਿੰਟ ਵਾਸਤੇ ਉਹ ਵੀ ਸੰਗਤਾਂ ਦੇ ਦਰਸ਼ਨ ਕਰਨ, ਕਿਉਂਕਿ ਟਾਈਮ ਬਹੁਤ ਹੋ ਚੁੱਕਾ ਹੈ। ਅਸੀਂ ਜੂਨੀ ਬਿਠਾਉਣੀ ਆ ਪਿਛਲੇ ਪਾਸੇ ਵੱਲ। ਮੋਦੀ ਨੂੰ ਜਿਹੜਾ ਕਰਾਰ ਦੇਣਾ ਹੈ ਕਿ ਗਿਲਟੀ ਹੈ, ਉਸ ਨੂੰ ਕੜੀਆਂ ਲੱਗੀਆਂ ਹੋਈਆਂ ਹਨ। ਇਸ ਕਰਕੇ ਉਹ ਵੀ ਤੁਹਾਡੇ ਸਾਹਮਣੇ ਸੀਨ ਹੋਣਾ ਹੈ। ਡਾਕਟਰ ਪ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਿੱਖਸ ਫਾਰ ਜਸਟਿਸ ਨੂੰ ਇਸ ਮਹਾਨ ਕਾਰਜ ਵਾਸਤੇ, ਜਿਹੜਾ ਕਿ ਅੱਜ ਹੀ ਨਹੀਂ ਇਹ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਨੇ, ਉਹਨਾਂ ਨੂੰ ਇਸ ਮਹਾਨ ਕਾਰਜ ਦੀ ਮੈਂ ਵਧਾਈ ਦਿੰਦਾ। ਨਾਲ ਦੀ ਨਾਲ ਜਿਵੇਂ ਪਹਿਲਾਂ ਹੀ ਸਟੇਜ ਤੋਂ ਦੱਸਿਆ ਗਿਆ ਕਿ ਇੱਥੇ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਅੱਜ ਕਾਂਗਰਸ ਵਿੱਚ ਹੀਅਰਿੰਗ ਸੀ, ਜਿਹਦੇ ਵਿੱਚ ਸਿੱਖ ਜਥੇਬੰਦੀਆਂ, ਸਿੱਖ ਕੋਲੀਸ਼ਨ, ਇਨਸਾਫ ਅਤੇ ਪਿੱਛੇ ਜਿਹੇ ਹੋਂਦ ਵਿੱਚ ਆਈ ਅਮਰੀਕਨ ਸਿੱਖ ਕੰਗਰੈਸ਼ਨਲ ਕਾਂਗਰਸ ਉਹਦੇ ਨੁਮਾਇੰਦੇ ਖਾਸ ਤੌਰ ਤੇ ਅੱਜ ਉੱਥੇ ਪਹੁੰਚੇ ਹੋਏ ਸਨ। ਭਾਵੇਂ ਕਿ ਕਾਂਗਰਸ ਛੁੱਟੀਆਂ ਤੇ ਹੈ, ਪਰ ਉਹਨਾਂ ਦੇ ਨੁਮਾਇੰਦੇ ਇੱਥੇ ਆਏ ਹੋਏ ਸਨ। ਅਤੇ ਸਰਦਾਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਉਹਦੇ ਡਾਇਰੈਕਟਰ ਹਨ, ਉਹਨਾਂ ਦਾ ਇਸ ਵਿੱਚ ਇੱਕ ਵਿਸ਼ੇਸ਼ ਯੋਗਦਾਨ ਸੀ ਉਸ ਹੀਅਰਿੰਗ ਕਰਾਉਣ ਵਿੱਚ। ਮੈਂ ਬਹੁਤੀ ਗੱਲ ਲੰਬੀ ਨਾ ਕਰਾਂ, ਮੈਂ ਆਪ ਸਭ ਨੂੰ ਇਸ ਗੱਲ ਵਾਸਤੇ ਬੇਨਤੀ ਕਰਦਾ ਹਾਂ ਕਿ ਸਾਡੀ ਜਿਹੜੀ ਲੜਾਈ ਇਹ ਚੱਲ ਰਹੀ ਹੈ, ਇਹ ਪਤਾ ਨਹੀਂ ਅਜੇ ਕਿੰਨੀ ਦੇਰ ਤਾਈਂ ਹੋਰ ਲੰਬੀ ਚੱਲਣੀ ਆ। ਅਸੀਂ ਹੌਸਲਾ ਰੱਖ ਕੇ ਆਪਣੇ ਘਰ ਦੀ ਪ੍ਰਾਪਤੀ ਵਾਸਤੇ, ਜਿਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਾਡੇ ਵੀਰ ਸਿੱਖਸ ਫਾਰ ਜਸਟਿਸ ਵਾਲੇ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਨੁਮਾਇੰਦੇ ਸਿੱਖ ਯੂਥ ਆਫ ਅਮਰੀਕਾ ਅਤੇ ਸਾਡੇ ਪੁਰਾਣੇ ਪ੍ਰਧਾਨ ਸਰਦਾਰ ਯਾਦਵਿੰਦਰ ਸਿੰਘ, ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਵਿੱਚ ਸੰਘਰਸ਼ੀਲ ਹਨ, ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਉਹ ਇਸ ਕੰਮ ਵਿੱਚ ਲਗਾਤਾਰ ਜੁਟੇ ਹੋਏ ਹਨ। ਮੈਂ ਇੱਕ ਵਾਰੀ ਫਿਰ ਸਿੱਖਸ ਫਾਰ ਜਸਟਿਸ ਨੂੰ ਇਸ ਮਹਾਨ ਕਾਰਜ ਵਾਸਤੇ ਵਧਾਈ ਦਿੰਦਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼ੁਰੂ ਕਰਨਾ 5 ਨਾਰੇ ਜਿਹੜੇ ਖਾਲਸਾ ਦੇ ਲੱਗਣਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਪਿਆਰੇ ਸਾਧ ਸੰਗਤ ਜੀ, ਆਪ ਸਾਰੇ you are cadre worthy of this tanta that you have all gathered here together in this march for freedom of people of Punjab and human rights. This is another step towards the journey which we have taken. This is a long and difficult journey, but we have taken the act and will keep on traveling. The journey is about the freedom of people of Punjab and freedom and justice for all. When Modi's plane was landing in New York, at the same time, the summons was issued for him to explain the massacre of hundreds and thousands of Muslims of the Godhra train incident. In Godhra train incidents, as you probably know, when the train was to leave the station, it was set on fire and 60 people were burned. Subsequently, the racial riots started in which hundreds and thousands of Muslims were killed. While it was the government of Modi, the police stood by and did not stop the genocide. At the same time, Modi's government failed to take action against the perpetrators of genocide. Then Modi government was dissolved after 7 months of that train incident. However, Modi played the racist card, anti-Muslim card, and won again. Our message to the party of BJP and RSS that the Sikhs are determined. Sikhs want freedom and justice for all. While the BJP says the Sikhs are the armed wing of Hinduism, we are sending this message that when Guru Gobind Singh established Khalsa, people from all different religions came and took Amrit and became Sikhs. And all the other Hindus, we are requesting that they should come and join the Khalsa military of Guru Gobind Singh. They become better citizens and see how you can serve the community better by being a Khalsa, being a member of Khalsa, and not be doing the genocide of minorities and taking their rights away. According to BJP and Hindutva, all the Sikhs and other minorities in India, they should live under the realm of Hinduism. If you are living in India, you live as a Hindu. Doesn't matter what your religion is.
That is not a free country. India is a false democracy. India is not a true democracy. After the Golden Temple attack by Indian army, the movement of Khalistan caught more momentum. Similarly, the genocide of Sikhs in New Delhi, we are still seeking justice. Khalsa ji, you should know that nobody in Delhi is going to give you justice. We can only get justice if we get freedom. To get the freedom, the Sixth Path justice, with your help, with all the parties together, even here today, this may be organized by Sixth Path justice, but you, all the Gurdwaras, all the Sikh organizations are participating in it. It's our momentum. It's our journey towards struggle for freedom. So in November 3rd, we will give you more information on 2020 regarding the determination of people of Punjab to get the Punjabis their own country. There have been self-determination wars, as you know, in Scotland, in Crimea. So we will get the self-determination vote and let the Punjabi decide where they want to go. So, Pyari Saad Sangh ji, it's very nice of you. You have given up your day today. You have come here, leaving your work, leaving your family, leaving your job, leaving your business. It's great that you came. I'm going to give you a little story of Guru Nanak Dev Ji. When Guru Nanak came back from his long travel to Middle East and he reached Kartarpur, a lot of people came there to receive him, respect him. Mardana San also came there, and Mardana San asked Guruji, where's my dad? Where's my Abu? Guru Nanak Dev Ji told him that in Afghanistan he met his maker. He was very sad and started crying. So Guru Nanak embraced him. Unhu jaffi pa ke kehinde a, tu fikr na kar. Tere pyo ne revolution de vich hissa paya wa. Revolution for freedom and equal gender equality and justice for all. So, Pyari Saad Sangh ji, by coming here today, you have done the same thing that the Mardana did with Guru Nanak. So you are here propagating the freedom for the people of Punjab and justice for all. ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਬਖਸ਼ੀਸ਼ ਸਿੰਘ ਜੀ ਹੋਣੀ ਸਿੱਖਸ ਫਾਰ ਜਸਟਿਸ ਵੱਲੋਂ ਕੋਆਰਡੀਨੇਟਰ ਨੇ। ਮੈਂ ਬੇਨਤੀ ਕਰਾਂ ਭਾਈ ਅਜੀਤ ਸਿੰਘ ਜੀ ਅਲਵਰ ਜਿਹੜੇ ਕੈਲੀਫੋਰਨੀਆ ਤੋਂ ਆਏ ਹੋਏ ਹਨ, ਉਹ ਵੀ 1-2 ਮਿੰਟ ਵਾਸਤੇ ਬੋਲਣਗੇ। ਉਸ ਤੋਂ ਅਗਲਾ ਸਟੈਪ ਜਿਹੜਾ ਉਹ ਜੂਰੀ ਦਾ ਹੈ, ਜਿਹੜੀ ਕੋਰਟ ਪਿਛਲੇ ਪਾਸੇ ਲੱਗੀ ਹੈ, ਉਹ ਤੁਹਾਨੂੰ ਅਸੀਂ ਦਿਖਾਉਣੀ ਚਾਹੁੰਦੇ ਹਾਂ। ਭਾਈ ਅਜੀਤ ਸਿੰਘ ਜੀ ਅਲਵਰ 1-2 ਮਿੰਟ ਵਾਸਤੇ ਤੁਹਾਡੇ ਸਨਮੁਖ ਹੋਣਗੇ। ਵਾਹਿਗੁਰੂ ਜੀ। ਬਹੁਤ ਹੀ ਪਰਮ ਤੇ ਸਨਮਾਨਯੋਗ ਦੂਰੋਂ ਨੇੜੋਂ ਪਹੁੰਚੇ ਸਾਰੇ ਹੀ ਪਤਵੰਤੇ ਸੱਜਣ, ਸਾਰਿਆਂ ਤੋਂ ਪਹਿਲਾਂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਜਿੱਥੇ ਭਾਰਤ ਦੀ ਹਕੂਮਤ ਨੂੰ ਔਰ ਉਸ ਕਾਤਲ ਹਕੂਮਤ ਨੂੰ ਇਹ ਦੱਸਣ ਵਾਸਤੇ ਇਕੱਠੇ ਹੋਏ ਆ ਕਿ ਸਿੱਖ ਜਿਹੜੇ ਤੇਰੀ ਕਾਇਦ ਤੋਂ ਬਾਹਰ ਰਹਿੰਦੇ ਆ, ਉਹ ਤੁਹਾਡੀਆਂ ਕੈਦਾਂ ਤੋਂ ਅੰਦਰ ਰਹਿ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਔਰ ਸਿੱਖਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਅਸੀਂ ਆਜ਼ਾਦ ਹੋ ਕੇ ਰਵਾਂਗੇ। ਇਹ ਆਜ਼ਾਦੀ ਦਾ ਸੁਨੇਹਾ ਜਿਹੜਾ ਅਮਰੀਕਾ ਦੀ ਧਰਤੀ ਤੋਂ ਅੱਜ ਕੌਮ ਦੇਣ ਵਾਸਤੇ ਇਕੱਤਰ ਹੋਈ ਹੈ। ਸਾਧ ਸੰਗਤ ਜੀ, ਇੱਕ ਬਹੁਤ ਵੱਡਾ ਚੈਲੰਜ ਹੈ। ਜਦੋਂ ਮੋਦੀ ਪੰਜਾਬ ਦੇ ਵਿੱਚ ਜਾਂਦਾ ਤਾਂ ਮੋਦੀ ਨੂੰ ਚੈਲੰਜ ਕਰਨ ਵਾਸਤੇ ਮੋਗੇ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਲੀਆਂ ਝੰਡੀਆਂ ਲੈ ਕੇ ਇਹ ਦੱਸਣਾ ਚਾਹੁੰਦਾ ਵੀ ਘੱਟ ਗਿਣਤੀਆਂ ਦਾ ਕਾਤਲ ਇਹ ਪੰਜਾਬ ਦੇ ਵਿੱਚ ਨਹੀਂ ਬਣਨਾ ਚਾਹੀਦਾ। ਘੱਟ ਗਿਣਤੀਆਂ ਦਾ ਕਾਤਲ ਇਹ ਪੰਜਾਬ ਦੀ ਧਰਤੀ ਨੂੰ ਗੰਦਾ ਕਰੇਗਾ। ਅੱਜ ਅਮਰੀਕਾ ਦੀ ਧਰਤੀ ਦੇ ਵਿੱਚ ਵੀ ਸਮੁੱਚੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਆਪਾਂ ਇਹ ਦੱਸਣ ਵਾਸਤੇ ਇਕੱਠੇ ਹੋਏ ਆ ਕਿ ਇਹ ਮੋਦੀ ਘੱਟ ਗਿਣਤੀਆਂ ਦਾ ਕਾਤਲ ਹੈ। ਈਸਾਈਆਂ ਦਾ ਉੜੀਸਾ ਦੇ ਵਿੱਚ ਕਾਤਲ ਹੈ ਤੇ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਕਾਤਲ ਹੈ। ਪੰਜਾਬ ਦੇ ਵਿੱਚ ਇਹਨਾਂ ਦੀ ਹੀ ਪਾਰਟੀ ਦੇ ਆਗੂ ਮੋਦੀ ਦੇ ਨਾਲ ਵਿਚਰਨ ਵਾਲੇ ਆ, ਇਹਨਾਂ ਦੀ ਪਾਰਟੀ ਦੇ ਰੱਥ ਦੇ ਕਰਤਾ ਧਰਤਾ ਅਡਵਾਨੀ ਹੋਣੀ, ਉਹਨਾਂ ਨੇ ਸਿੱਖ ਕੌਮ ਨੂੰ ਕਾਤਲ ਕਰਾਉਣ ਵਾਸਤੇ ਕਿਤਾਬਾਂ ਦੇ ਵਿੱਚ ਸਾਰਾ ਕੁਝ ਲਿਖਿਆ। ਸਾਧ ਸੰਗਤ ਜੀ, ਤੁਸੀਂ ਦੇਖਿਆ ਹੋਣਾ ਆ ਪਿਛਲੇ ਦਿਨੀ ਬਾਦਲ ਨੇ ਇੱਕ ਸਟੇਟਮੈਂਟ ਦਿੱਤੀ ਹੈ। ਇੱਥੇ ਦੇ ਮਿਨਿਸਟਰਾਂ ਨੂੰ, ਇੰਡੀਆ ਦੇ ਮਿਨਿਸਟਰਾਂ ਨੂੰ ਮਿਲ ਕੇ ਕਿਹਾ ਕਿ ਇੱਕ ਕਮਿਸ਼ਨ ਹੋਰ ਬਣਾ ਦਿਓ ਜਿਹੜਾ ਸਨ 1984 ਦਾ ਕਤਲੇਆਮ ਹੈ, ਇਹਦੇ ਕਤਲੇਆਮ ਤੇ ਕਮਿਸ਼ਨ ਹੋਰ ਬਣਾ ਦਿਓ। ਮੈਂ ਤੁਹਾਨੂੰ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਇਹ ਗੱਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ।
9 ਕਮਿਸ਼ਨ ਪਹਿਲਾਂ ਬਣ ਚੁੱਕੇ ਆ। ਸਿੱਖ ਹੁਣ ਆਜ਼ਾਦ ਹੋਣਾ ਚਾਹੁੰਦੇ ਆ। ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਰਸਤਾ ਨਹੀਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 7 ਸਾਲ ਸੁਪਰੀਮ ਕੋਰਟ ਦੇ ਵਿੱਚ ਕੇਸ ਲੜ ਕੇ ਉੱਥੇ ਦੇ ਰਹਿੰਦੇ ਸਿੱਖਾਂ ਨੂੰ ਔਰ ਬਾਹਰਲੇ ਸਿੱਖਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਅਸੀਂ ਇਸ ਮੁਲਕ ਦੇ ਵਿੱਚ ਰਹਿੰਦੇ ਆ। ਉੱਥੇ ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤ ਕੇ ਦਿੱਤਾ ਹੈ ਕਿ ਅਸੀਂ ਪੁਰਅਮਨ ਤਰੀਕੇ ਦੇ ਨਾਲ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ, ਆਜ਼ਾਦੀ ਦੀ ਗੱਲ ਕਰ ਸਕਦੇ ਹਾਂ। ਅਸੀਂ ਇਸ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਹੋਏ ਆਪਣੀ ਮੰਜ਼ਿਲੇ ਮਕਸੂਦ ਲਈ ਤਕੜੇ ਹੋ ਕੇ ਲੜਨਾ। ਮੈਂ ਵਧਾਈ ਦੇਣਾ ਸਿੱਖ ਫਾਰ ਜਸਟਿਸ ਨੂੰ ਔਰ ਸਿੱਖ ਜੋਥੋ ਅਮਰੀਕਾ ਨੂੰ, ਡਾਕਟਰ ਅਮਰਜੀਤ ਸਿੰਘ ਹੋਣਾ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਵੀ ਕਰਤਾ ਧਰਤਾ ਸਰ ਬੂਟਾ ਸਿੰਘ ਹੋਣੀ ਸਾਰੇ ਪਹੁੰਚੇ ਆ। ਸਾਰਿਆਂ ਦਾ ਧੰਨਵਾਦ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਆਪਾਂ ਸਾਰੇ ਹੀ ਰਲ ਮਿਲ ਕੇ ਕਾਰਜ ਕਰੋ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਜ਼ਾਦੀ ਦੇ ਕਦਮ ਨੇ ਜਿਹੜੇ ਉਹ ਤੁਹਾਡੇ ਵੱਲ ਵਧਣਗੇ ਔਰ ਖਾਲਸਾ ਆਜ਼ਾਦ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਜੀਤ ਸਿੰਘ ਜੀ ਅਲਵਰ, ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਮੈਂ ਬੇਨਤੀ ਕਰਾਂ ਸਿੱਖ ਕੌਮ ਦੇ ਬਜ਼ੁਰਗ ਬਾਪੂ ਗੁਰਮੀਤ ਸਿੰਘ ਜੀ ਔਲਖ, ਜਿਹੜੇ ਸਿੱਖ ਕੌਮ ਦੀ ਆਵਾਜ਼ ਨੂੰ ਪਿਛਲੇ 30 35 40 ਸਾਲ ਤੋਂ ਬੁਲੰਦ ਕਰਦੇ ਆ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਾਂ 2 ਮਿੰਟ ਉਹ ਬੋਲਣਗੇ, ਉਸ ਤੋਂ ਬਾਅਦ ਜੂਰੀ ਦਾ ਪ੍ਰੋਗਰਾਮ ਜਿਹੜਾ ਉਹ ਤਿਆਰ ਹੈ, ਉਸ ਤੋਂ ਬਾਅਦ ਅਗਲੇ ਬੁਲਾਰੇ ਜਿਹੜਾ ਟਾਈਮ ਦਿੱਤਾ ਜਾਏਗਾ। ਬਾਪੂ ਗੁਰਮੀਤ ਸਿੰਘ ਜੀ ਔਲਖ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੱਲ ਇਹ ਹੈ ਵੀ ਗੱਲ ਸਿੱਧੀ ਹੈ ਇੱਥੇ। ਓਕੇ we are here today just to express one thing, that Sikhs are a sovereign independent nation and we want independent Khalistan, and that is the reason we are here today to tell Mr. Modi it doesn't matter if those traitors like Badal, they connive with Modi, they are not representative of the Sikhs. Sikh nation has passed a resolution on April 29th, 86 that Sikh nation wants independent Khalistan, and on October 7, 1987 they declared that Baba Manochal, who was the head of the Pantha committee, that from today onward we declare Punjab independent of India and we call the new Punjab independent Punjab Khalistan. And they appointed me the president of Council of Khalistan and gave me the job to get Khalistan freed. And since then, I'm trying to, with the help of all of you, US Congress, everybody else, so that we can get sovereign independent Khalistan. Khalsa ji, koi kisi ko raj na de hai, jo le hai, nij bal se le hai. Is karke, ਇਹ ਬੜਾ ਜ਼ਰੂਰੀ ਆ ਆਪਾਂ ਬਾਹਰਲੇ ਸਿੱਖ ਆਜ਼ਾਦ ਆ ਤੇ ਆਪਾਂ ਇਹ ਜਿਹੜਾ ਪੂਰਾ ਬਲ ਲਾ ਕੇ ਖਾਲਿਸਤਾਨ ਲੈਣਾ। ਮੈਂ ਤਾਂ ਤੁਹਾਨੂੰ ਛੁੱਟੀ ਮੰਗੂਗਾ 5 ਖਾਲਿਸਤਾਨ ਦੇ ਨਾਰੇ ਲਾ ਕੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Catherine Janeway presiding. All rise, jury, rise please. The trial of Prime Minister Modi shall begin now. Yes, Your Honor. May we have the jury be seated? Proceed. Counsel, has the defendant, Prime Minister Modi, been served with a charge sheet and notice of the indictment proceedings? Yes, Your Honor. The defendant was put on a notice about these proceedings by delivering the charge sheet and notice of proceedings to Embassy of India in Washington, D.C. on September 24. As a matter of fact, I would point out to the court Exhibit A of the court file, which is an affidavit of service provided by the process server, and the affidavit states that defendant Modi was served by delivering a confirmed copy of this charge sheet and notice of indictment proceedings to Sunil Kumar as security officer and authorized agent at Embassy of India
at 2107 Massachusetts Avenue, Northwest Washington, D.C., and informing that person of the contents of the document. So therefore, the service was accomplished. Additionally, the defendant, Your Honor, was also put on notice about these proceedings through media, as the news of these proceedings was extensively covered by electronic and print media. The respondent was therefore provided more than sufficient opportunity and notice regarding these proceedings. However, the defendant has disregarded and chose not to appear in person. The defendant's box, Your Honor, is occupied with an effigy of the respondent to depict the defendant's status as accused and charged with crimes listed in the charge sheet. The defendant is currently in the United States, and as a matter of fact, as we speak, the defendant is meeting with President Obama just a few blocks from here. Your Honor, this shows the defendant's attitude of complete disregard for his actions, which is also consistent with the defendant's attitude when he committed the offenses that he is being tried here for today. Thank you. Ladies and gentlemen of the jury, you have gathered here today to decide on the culpability of the defendant relating to the crimes that the prosecution alleges he committed during the 2002 massacre of Muslims in Gujarat. The prosecutor will now give you a brief view of the crimes that the defendant committed with factual background. After listening to the prosecutor, if you are satisfied with the case against the defendant as brought forth by the prosecution, you will be required to return a bill of indictment as indicated. Counsel, please go ahead. Thank you, Your Honor. Ladies and gentlemen of the jury, I would like to start my submission today with two famous quotes from Dr. Martin Luther King Jr., which I believe aptly and exactly apply to the necessity of this court and grand jury proceedings today. Dr. King famously said, "Injustice anywhere is threat to justice everywhere." And he also said, "There comes a time when one must take a position that is neither safe, nor politic, nor popular, but he must take it because conscience tells him it is right." The crimes that we all have gathered here today to discuss and indict the defendant were not committed in the United States. They were committed over 10,000 miles away in the state of Gujarat in India. They were not committed against American people. They were committed against Muslim population of India. But taking Dr. King as our guide and mentor, and as Americans, we believe that injustice anywhere is threat to justice everywhere. The crimes committed by defendant in Gujarat against the Muslim population are therefore as much of relevance to us as the crimes committed against Americans in America. We have gathered here today because we believe in the legacy of Dr. King, because we believe in American Constitution and ideals of life, liberty, and justice for all. Because as Dr. King said, injustice in Gujarat against civilian Muslim population is a threat to justice in America and everywhere. And finally, because our conscience has told us it is right, although it might not be popular and politically correct. Today's court is convened in the case of People versus Narendra Modi, Prime Minister of India and former Chief Minister of the state of Gujarat. We are holding the Citizens Court while at the precise location and time of the Obama-Modi summit. The purpose is to remind the world and the American public that just because Modi had to be let into the country as a head of a foreign government, the plight of religious minorities in India has not improved. Actually, it has worsened. Modi, his party BJP and associated groups have launched their onslaught on the religious minorities with renewed zeal.
Today, religious minorities in India face existential threat. The Citizens Code is thus the voice of the voiceless. I will list for you now the crimes that defendant is charged with today, and then I will give you the brief overview of the factual background of those crimes. Yeah. The defendant, in his personal capacity and in his official capacity and as a member of BJP RSS, committed the following acts in violation of the laws of the United States of America. Offense number 1, genocide as per Article 18 of the United States Code, Section 1091 ACD and 28 USC. Starting from February 2002, for a period of over 2 months, the defendant Narendra Modi, in his capacity as Chief Minister of the state of Gujarat, through his acts and omissions, knowingly, willfully, and with specific intent to destroy in whole or in substantial part, caused, facilitated, aided, abetted, conspired, and attempted the crime of genocide against the Muslim population of the state of Gujarat. To wit, during that time, through his acts and omissions, more than 2,000 Muslim men, women, and children were killed. Several thousand Muslims were injured. More than 20,000 houses and businesses of Muslims were looted and arsoned. More than 360 places of worship belonging to the Muslim community were attacked, destroyed, and desecrated, and more than 200,000 Muslims were forcibly uprooted and displaced. And the evidence supporting this allegation was printed also in the New York Times of April 16, 2014. Offense number 2, murder in the first degree, more than 2,000 counts. Starting from February 2002, for a period of over 2 months, the defendant, Narendra Modi, in his capacity as Chief Minister of the state of Gujarat, through his acts, omissions, committed murders in the first degree by the unlawful killing with malice, aforethought, perpetrated by poison lying in wait or in other kind of willful, deliberate, malicious and premeditated killing, or committed in preparation of or attempt to perpetrate any arson, escape, murder, kidnapping, treason, espionage, sabotage, aggravated sexual abuse or sexual assault, or torture against a child or children, or perpetrated from premeditated design unlawfully and maliciously to effect the death of more than 2,000 human beings, to which through your acts and omission you killed more than 2,000 Muslims in the state of Gujarat during that time. Offense number 3 is rapes and sexual assault. In his capacity as Chief Minister of State of Gujarat during the months of February and March 2002, the defendant Narendra Modi committed multiple counts of sexual abuse, rapes and sexual assaults. Offense number 4 is torture, 18 USC 2314. In the months of February and March 2002, defendant, through his actions and omissions, acting under color of law, committed and carried out acts of torture, more than 20,000 acts of tortures against the Muslim population of Gujarat. Offense number 5 is tampering with witness, victims, and informants, members of the jury, and dishonorable court. This offense is very interesting because that is what defendant has been doing after he committed all the previous acts, that he has been sabotaging the process of justice in India. He has been tampering with witnesses. He has been threatening victims. He has been threatening informants. And he has taken every step to thwart the judicial and justice process that could get him convicted in India. And count number 6, offense number 6 is obstruction of criminal investigation. Starting from February 2002, after committing all these acts, the defendant, directly and through his subordinate associates and aides, committed multiple acts of obstruction of justice, criminal investigations, by harassing, hounding, victimizing, illegally transferring, sacking, or forcing to resign several members of law enforcement agencies who were charged to investigate the role in the mass crimes committed against the Muslim population in the state of Gujarat during the period of over 2 months from February 2002 onward.
These were the crimes that I listed that the defendant is charged with. I will give you a brief overview of the factual history of what happened in Gujarat. In February and March of 2002, defendant Narendra Modi led and spearheaded a campaign of violence specifically targeting the Muslims living in the state of Gujarat, an area which was under his complete control. As a result of that, more than 2,000 people of Muslim community were killed in Gujarat. They have condemned the role of the defendant Modi in providing leadership and material support in the politically and religiously motivated attacks on minorities in Gujarat. The European Union and every major Indian and international human rights commission such as Amnesty International, Human Rights Watch, People's Union of Civil Liberties, People Union of Democratic Rights have condemned the Gujarat violence and pointed to the complicity of defendant Modi in the execution of the events. According to the testimonies of victims and eyewitnesses, the following took place in Gujarat during February 2002. Killing of members of Muslim community through massacre, causing serious bodily or mental harm to members of the groups through massacre, rape, burning, stabbing, beating, etc. Deliberately inflicting on the group conditions of life calculated to bring about its physical destruction in whole or in part through massacre, economic boycott, psychics, physical and social trauma, and imposing measures intended to prevent births within the group through rape, trauma, destruction of families, sexual violence, and mutilation. Defendant's culpability. Based on the testimony of the eyewitnesses, law enforcement officers, and investigations conducted by several human rights organizations, culpability of defendant in the massacre and atrocities perpetrated upon Muslim community of Gujarat during 2002 is established through the following facts and figures. Harin Pandya, the then Home Minister of Gujarat, testified before a citizens' tribunal about a meeting which took place on the evening of February 27, 2002, where Chief Minister Modi asked his officials not to come in the way of what will occur to Muslims in the next few days. As a directive from his position as Chief Minister, such action constitutes an endorsement of violence and the state's complicity in the events that followed. Pandya was forced to resign from government after he testified against Modi. On March 26, 2003, Pandya was assassinated in his hometown of Ahmedabad. National Human Rights Commission of India held that Narendra Modi, as the chief executive of the state of Gujarat, Modi had complete command over the police and other law enforcement machinery, and is so responsible for the role of the government of Gujarat in providing leadership and material support in the politically and religiously motivated attacks on Muslim community in Gujarat. Modi was functionary of RSS, a Hindu nationalist organization, Nazi and fascistic ideologies, motivated founding ideologues of the RSS, a Hindu nationalist organization. Modi incorporated the teachings of the RSS in his governance of Gujarat, and we believe he is going to do the same again in his governance of India after he became the Prime Minister. Following the events of February and March 2002, the government of Gujarat, under the orders and directions of defendant Modi, was grossly and willfully negligent in providing necessary support, security, relief, resettlement, rehabilitation, and other measures to the victims. Under Modi's leadership, more than 2,000 of the 4,000 and more cases that were filed by the victims of the violence were never investigated or dismissed. Modi government in Gujarat is culpable in the deaths of thousands of its citizens. A climate of terror permeates civil society in Gujarat even today, and that has been extended to all the religious minorities in India. The minorities in India today face existential threat. With all these submissions, Your Honor and honorable members of the jury, I rest my case. You have heard the charges and the factual details. Do you have any questions? If not, please pass your verdict to the foreman of the jury.
The Citizens Court of the United States of America has presented this bill of indictment from the grand jury. The grand jury, after hearing the charges and allegations and reviewing the facts and evidence against Prime Minister Modi, finds there to be sufficient evidence that Prime Minister Modi and his party, the BJD, have increased attacks on religious minorities of India and have created an existential threat for the minorities. That during the defendant Modi, as Chief Minister of Gujarat, has by actions and omissions committed the following crimes: genocide, murders in the first degree, 2,000 counts, rapes and sexual assaults, multiple counts, tortures, more than 20,000 counts, tampering with witnesses, victims, and informants, multiple counts, and obstruction of justice, multiple counts. This will bring today's proceedings to a close. Yes. This concludes today's trial, and it will bring the proceedings to an end. Thank you all very much for your cooperation. Thank you. The court is now concluded. Thank you, ladies and gentlemen of the jury. The jury is dismissed now. ਕੋਰਟ ਦੇ ਵਿੱਚ ਪਹਿਲੀ ਖਾਲਸਾ ਕੋਰਟ ਦੇ ਵਿੱਚ ਤੁਸੀਂ ਸਾਰਿਆਂ ਨੇ ਚਾਰਜ ਸ਼ੀਟ ਸੁਣ ਲਈ ਮੋਦੀ ਦੇ ਖਿਲਾਫ ਜੱਜ ਦਾ ਫੈਸਲਾ ਵੀ ਸੁਣ ਲਿਆ ਇਟ ਵਾਸ ਅ ਮੌਕ ਟ੍ਰਾਇਲ ਮਗਰ ਇਹ ਪਹਿਲੀ ਟ੍ਰਾਇਲ ਸੀਗੀ ਆਉਣ ਵਾਲੇ ਟਾਈਮ ਦੀ ਝਲਕੀ ਹੈ ਕਿਉਂਕਿ ਸਾਡਾ ਸਾਰਿਆਂ ਦਾ ਸੁਪਨਾ ਹੈਗਾ ਹੈ ਆਪਣਾ ਆਜ਼ਾਦ ਦੇਸ਼ ਜਿਹਦੇ ਵਿੱਚ ਆਜ਼ਾਦੀ ਸਿਰਫ ਨਾਂ ਦੇ ਲਈ ਨਹੀਂ ਬਲਕਿ ਹਕੀਕਤ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹੀ ਹੋਏਗੀ ਸ੍ਰੀ ਅਕਾਲ ਖਾਲਸਾ ਜੀ ਤੁਸੀਂ ਦੇਖਿਆ ਕਿ ਜਿਹੜੀ ਇਹ ਅਦਾਲਤ ਲੱਗੀ ਸੀ ਇਹਦੇ ਵਿੱਚ ਪੂਰਾ ਤੇ ਪੂਰਾ ਇਨਸਾਫ ਹੋਇਆ ਹੈ ਇਹ ਇਨਸਾਫ ਦੇ ਵਿੱਚ ਇੱਥੇ ਮੁਲਜ਼ਮ ਪੇਸ਼ ਕੀਤਾ ਗਿਆ ਜਿਹਦਾ ਨਾਂ ਨਰਿੰਦਰ ਮੋਦੀ ਹੈ ਨਰਿੰਦਰ ਮੋਦੀ ਜਿਹੜੀ ਇਹ ਪਾਰਟੀ ਨੂੰ ਬਿਲੋਂਗ ਕਰਦਾ ਹੈ ਉਹਦੇ ਬਾਰੇ ਦੱਸਿਆ ਗਿਆ ਉਹ ਹੈ ਬੀਜੇਪੀ ਜਿਹਨੂੰ ਕਿ ਭਾਰਤੀ ਜਨਤਾ ਪਾਰਟੀ ਕਿਹਾ ਜਾਂਦਾ ਹੈ ਫਿਰ ਆਰਐਸਐਸ ਫਿਰ ਵਿਸ਼ਵ ਹਿੰਦੂ ਪਰਿਸ਼ਦ ਫਿਰ ਬਜਰੰਗ ਦਲ ਇਹ ਸਾਰੇ ਦੇ ਸਾਰੇ ਇੱਕੋ ਥਾਲੀ ਦੇ ਚੱਡੇ ਬੱਟੇ ਨੇ ਇਹਨਾਂ ਨੇ ਜਿੰਨੀਆਂ ਵੀ ਮਿਨੋਰਟੀਜ਼ ਦਾ ਕਾਂਡ ਇੰਡੀਆ ਦੇ ਵਿੱਚ ਕੀਤਾ ਹੈ ਇਹ ਦੁਬਾਰਾ ਇਸ ਪਾਵਰ 'ਚ ਆ ਕੇ ਇਹ ਆਪਣੇ ਉਹੀ ਰੰਗ ਦਿਖਾਲਣਗੀਆਂ ਜਿਹੜਾ 1948 ਦੇ ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਹਿੰਦੂਆਂ ਦੀ ਸਰਕਾਰ ਨੇ ਉਸ ਵੇਲੇ ਤੋਂ ਸ਼ੁਰੂ ਕਰ ਦਿੱਤਾ ਸੀ ਆਪ ਜੀ ਨੇ ਦੇਖਿਆ ਕਿੱਦਾਂ ਇੱਥੇ ਜੱਜ ਬੈਠਾ ਸੀ ਕਿੱਦਾਂ ਆਪਣਾ ਵਕੀਲ ਆਪਣਾ ਪੱਖ ਪੇਸ਼ ਕਰਦਾ ਸੀ ਨਾਲ ਇੱਥੇ ਜੂਰੀ ਨੇ ਬਹਿ ਕੇ ਆਪਣਾ ਫੈਸਲਾ ਦਿੱਤਾ ਹੈ ਖਾਲਸਾ ਜੀ ਉਸ ਆਜ਼ਾਦ ਮੁਲਕ ਦੇ ਵਿੱਚ ਖਾਲਸੇ ਰਾਜ ਦੇ ਵਿੱਚ ਏਦਾਂ ਹੀ ਇਨਸਾਫ ਹੋਇਆ ਕਰੂਗਾ ਸਾਡੇ ਕੋਈ ਵੀ ਗਵਾਹਾਂ ਨੂੰ ਸਾਡੇ ਕੋਈ ਵੀ ਸਬੂਤਾਂ ਨੂੰ ਜਿਹੜੀ ਕਿ ਇਹ ਪਾਰਟੀ ਜਿਹੜੀ ਕਿ ਇਹ
बीजेपी दे कान ਜਿਹੜੇ ਵੀ ਇਹਨਾਂ ਦੇ ਮੈਂਬਰ ਨੇ ਇਹਨਾਂ ਨੇ ਜਿੰਨੇ ਵੀ ਸਾਡੇ ਗਵਾਹ ਜਾਂ ਹੋਰ ਜਿੰਨੇ ਵੀ ਆਪਣੇ ਸਬੂਤ ਮਿਟਾਉਂਦੇ ਨੇ ਖਾਲਸੇ ਦੀ ਕੋਰਟ ਦੇ ਵਿੱਚ ਖਾਲਸੇ ਦੀ ਕਚਹਿਰੀ ਵਿੱਚ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਇਹ ਸਭ ਨਹੀਂ ਚੱਲੇਗਾ। ਸ੍ਰੀ ਅਕਾਲ ਇਹਨਾਂ ਦਾ ਇੱਕੋ ਇੱਕ ਏਜੰਡਾ ਹੈ ਕਿ kill the language, kill the culture, kill the literature. Ultimately, one succeeds destroying the community. ਅਸੀਂ ਆਪਣੀ ਕਮਿਊਨਿਟੀ ਨੂੰ ਬਚਾ ਕੇ ਰੱਖਣਾ ਹੈ। ਸਾਡਾ ਇਤਿਹਾਸ ਇਹ ਨਹੀਂ ਲਿਖਣਗੇ। ਸਾਡਾ ਇਤਿਹਾਸ ਗੌਰਵਮਈ ਇਤਿਹਾਸ ਸਾਡੇ ਕੋਲ ਹੈ ਜਿਹੜੇ ਤੇ ਸਾਨੂੰ ਮਾਣ ਹੈ। ਅਸੀਂ ਵਾਅਦਾ ਕਰਦੇ ਹਾਂ 2020 ਦੇ ਵਿੱਚ ਸਿੱਖ ਰੈਫਰੈਂਡਮ ਦੇ ਵਿੱਚ ਅਸੀਂ ਉਸ ਆਜ਼ਾਦੀ ਦੀ ਲਹਿਰ ਨੂੰ ਆਜ਼ਾਦ ਪੰਜਾਬ ਆਜ਼ਾਦ ਸਿੱਖ ਹੋਮਲੈਂਡ ਦੇ ਵਿੱਚ ਕਨਵਰਟ ਕਰਾਂਗੇ। ਤੁਸੀਂ ਸਾਥ ਦਿਓ। ਅਸੀਂ ਵਚਨਬੱਧ ਹਾਂ ਸਾਰੇ ਹੀ ਮੁਲਕਾਂ ਦੇ ਵਿੱਚ ਇਹਦਾ ਆਗਾਜ਼ ਹੋਵੇਗਾ। ਇਹਨਾਂ ਹੀ ਕਹਿੰਦਾ ਹੋਇਆ ਆਸ ਖਿਮਾ ਦਾ ਜਾਚਕ ਹੈ। ਸਾਰੇ ਵੀਰਾਂ ਭੈਣਾਂ ਦਾ ਦੂਰੋਂ ਆਇਂਦਾ ਚੱਲ ਕੇ ਬਹੁਤ ਬਹੁਤ ਧੰਨਵਾਦ। ਚਕਾਰਾ ਗਜਾਓ ਬੋਲੋ ਸੋ ਨਿਹਾਲ। ਇਸ ਤੋਂ ਬਾਅਦ ਵੀਰ ਅਵਤਾਰ ਸਿੰਘ ਪੰਨੂ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਤੁਹਾਡਾ ਫੈਸਲਾ ਸੁਣਿਆ ਹੈ ਜੋ ਸਿੱਖ ਰਾਜ ਦੇ ਵਿੱਚ ਇਸੇ ਤਰ੍ਹਾਂ ਹੀ ਹੋਇਆ ਕਰੇਗਾ। ਕਟਹਿਰੇ ਦੇ ਵਿੱਚ ਖਿਲਾਰਿਆ ਜਾਇਆ ਕਰੇਗਾ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਹੈ। ਸਾਡੇ ਕੋਲ ਬਹੁਤ ਬੁਲਾਰੇ ਮੇਰੇ ਵੀਰ ਬਾਹਰੋਂ ਆਏ ਹਨ। ਮੈਂ ਚਾਹੁੰਦਾ ਹਾਂ ਕਿ ਹਰ ਇੱਕ ਨੂੰ ਸਟੇਜ ਦੇ ਉੱਤੇ ਤੁਹਾਡੇ ਸਨਮੁਖ ਕੀਤਾ ਜਾਵੇ। ਮੈਂ ਬੇਨਤੀ ਕਰਾਂਗਾ ਭਾਈ ਧਰਮ ਸਿੰਘ ਜੀ ਨੂੰ, ਪ੍ਰਧਾਨ ਨੇ ਫਿਲਾਡੈਲਫੀਆ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਧਰਮ ਸਿੰਘ ਜੀ ਉਹ ਆਪ ਜੀ ਦੇ ਸਨਮੁਖ ਹੋਣਗੇ। ਭਾਈ ਧਰਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਦਾ ਜਿਹੜੇ ਦੂਰ ਦਰਾਡੇ ਤੋਂ ਇੱਥੇ ਪਹੁੰਚੀਆਂ ਹਨ ਉਹਨਾਂ ਦਾ ਧੰਨਵਾਦ ਹੈ। ਵੀਰਾਂ ਨੇ ਇਨਸਾਫ ਦੀ ਗੱਲ ਕੀਤੀ ਹੈ ਕਿ ਸਿੱਖਾਂ ਦੇ ਪੁਰਾਤਨ ਰਾਜ ਵਿੱਚ ਜਿਹੜਾ ਸਿੱਖਾਂ ਦਾ ਰਾਜ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਉਹਨਾਂ ਦੇ ਰਾਜ ਦੇ ਵਿੱਚ ਇੱਕ ਵੀ ਬੰਦੇ ਨੂੰ ਕਦੇ ਫਾਂਸੀ ਨਹੀਂ ਲੱਗੀ ਤੇ ਉਹਨਾਂ ਦੇ ਰਾਜ ਦੇ ਵਿੱਚ ਕਦੇ ਚੋਰੀ ਨਹੀਂ ਸੀ ਹੁੰਦੀ। ਪਰ ਅੱਜ ਇਸ ਦੇਸ਼ ਵਿੱਚ ਘੱਟ ਗਿਣਤੀਆਂ ਦੇ ਜਿਹੜੇ ਹਮਲੇ ਹੋ ਰਹੇ ਹਨ ਉਹਨਾਂ ਦੀ ਤੁਸੀਂ ਜੂਰੀ ਦੇ ਵਿੱਚ ਸੁਣਿਆ ਹੈ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ। ਇਹ ਇੱਕ ਇਤਿਹਾਸਕ ਦਿਨ ਬਣਿਆ ਹੈ। ਅੱਜ ਇੱਕ ਖਾਲਸਾ ਜੀ ਇੱਕ ਇਤਿਹਾਸਕ ਦਿਨ ਹੋਰ ਹੈ ਉਹ ਮੈਂ ਰਿਮਾਈਂਡ ਕਰਾਉਣਾ ਚਾਹੁੰਦਾ ਹਾਂ ਕਿ ਜਿਸ ਦਿਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ ਲਾਲੇ ਦੁੱਕੀ ਦੇ ਲਾਲੇ ਜਗਨੈਲ ਦੇ ਕਤਲ ਕੇਸ ਵਿੱਚ, ਤੇ ਉਸ ਵੇਲੇ ਭਾਈ ਗਜਿੰਦਰ ਸਿੰਘ ਹੋਣਾ ਨੇ ਅੱਜ ਦੇ ਦਿਨ ਹਵਾਈ ਜਹਾਜ਼ ਜਿਹੜਾ ਅਗਵਾ ਕਰਕੇ ਪਾਕਿਸਤਾਨ ਲੈ ਗਏ ਸੀ 30 ਸਤੰਬਰ 1981 ਨੂੰ, ਉਹ ਵੀਰ ਅੱਜ ਵੀ ਪਾਕਿਸਤਾਨ ਵਿੱਚ ਬੈਠਾ ਹੈ ਕਿਉਂਕਿ ਉਸ ਨੂੰ ਦੇਸ਼ ਨਿਕਾਲਾ ਹੈ। ਉਹ ਸਾਰੇ ਵੀਰ ਜਿਹੜੇ ਹਨ ਉਹ ਕੌਮ ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਬੜਾ ਯੋਗਦਾਨ ਪਾਇਆ ਹੈ। ਮੈਂ ਉਹਨਾਂ ਨੂੰ ਵੀ ਅੱਜ ਇਸ ਸਟੇਜ ਤੋਂ ਸਲਾਮ ਕਰਦਾ ਹਾਂ ਕਿਉਂਕਿ ਉਹ ਵੀਰ ਹਨ ਜਿਹੜੇ ਕਿ ਕਿਸੇ ਵੀ ਦੇਸ਼ ਵਿੱਚ ਉਹ ਟਰੈਵਲ ਨਹੀਂ ਕਰ ਸਕਦੇ 에ਅਰਲਾਈਨ ਦੇ ਉੱਤੇ, ਪਰ ਉਹ ਜਿੱਥੇ ਵੀ ਬੈਠੇ ਹਨ ਉਹਨਾਂ ਦਾ ਸਾਡੇ ਵੱਲ ਨਿਗਾਹ ਹੈ। ਅਸੀਂ ਇਕੱਠੇ ਹੋਈਏ ਔਰ ਆਪਣੇ ਸਿੱਖਾਂ ਦੀ ਆਜ਼ਾਦੀ ਦੇ ਲਈ ਅਸੀਂ ਯੋਗਦਾਨ ਪਾਈਏ। ਇਹਨਾਂ ਕੋਲੋਂ ਸਾਨੂੰ ਕਦੇ ਇਨਸਾਫ ਨਹੀਂ ਮਿਲਣਾ। ਸਾਨੂੰ 30 ਸਾਲ ਦਿੱਲੀ ਦੇ ਵਾਰੇ ਵਿੱਚ ਹੋ ਗਿਆ, ਇਹਨਾਂ ਨੂੰ ਕਦੇ ਇਹਨਾਂ ਨੇ ਇਨਸਾਫ ਨਹੀਂ ਦੇਣਾ। ਪਰ ਹਾਂ ਤੁਹਾਨੂੰ ਇੱਕ ਗੱਲ ਯਾਦ ਰੱਖਣਾ ਚਾਹੀਦਾ, ਜੇ ਯਹੂਦੀਆਂ ਦਾ ਦੇਸ਼ ਬਣਿਆ ਤੇ ਆਪ ਜੀ ਨੂੰ ਪਤਾ ਹੈ ਕਿ ਲਗਭਗ 2 ਸਾਲ ਪਹਿਲਾਂ ਇਹਨਾਂ ਨੇ 3 ਯਹੂਦੀ ਜਿਨ੍ਹਾਂ ਦੀ ਉਮਰ 92 ਈਅਰ 94 ਤੇ 96 ਈਅਰ ਉਹਨਾਂ ਨੂੰ ਫੜ ਕੇ ਲਿਆ ਕੇ ਕਟਹਿਰੇ ਵਿੱਚ ਖੜਾ ਕੀਤਾ ਜਿਨ੍ਹਾਂ ਨੇ ਹਿਟਲਰ ਦੇ ਨਾਲ ਰਲ ਕੇ ਯਹੂਦੀਆਂ ਦਾ ਘਾਣ ਕੀਤਾ ਸੀ। ਅਸੀਂ ਪਰਨ ਕਰਦੇ ਹਾਂ ਕਿ ਜਦੋਂ ਦੇਸ਼ ਸਾਡਾ ਬਣੇਗਾ ਅਸੀਂ ਇਹਨਾਂ ਮੁਜਰਮਾਂ ਨੂੰ ਸਾਰਿਆਂ ਨੂੰ ਕਟਹਿਰੇ ਵਿੱਚ ਖੜਾ ਹੋ ਕੇ ਇਹਨਾਂ ਨੂੰ ਖੜੇ ਕਰਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇੰਨੀਆਂ ਬੇਨਤੀਆਂ ਕਰਦਾ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਭਾਈ ਧਰਮ ਸਿੰਘ ਜੀ। ਉਸ ਤੋਂ ਅਗਲੇ ਬੁਲਾਏ ਹਾਂ ਸਰਦਾਰ ਪਿਆਰਾ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਕੁਆਰਟਰ ਨਿਊ ਜਰਸੀ। ਸਰਦਾਰ ਪਿਆਰਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਤੋਂ ਬਾਅਦ ਛੋਟਾ ਵੀਰ ਮੇਰਾ ਆਏਗਾ ਵਰਜੀਨੀਆ ਦੇ ਉੱਤੋਂ ਸਿਮਰਨਜੀਤ ਸਿੰਘ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਭ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ 61 ਦੇ ਸੰਗਤ ਵੱਲੋਂ
ਇੱਥੇ ਦੂਰ ਦਰਾਡੇ ਤੋਂ ਆਏ ਪੰਥ ਦਰਦੀਆਂ ਦਾ ਧੰਨਵਾਦ ਸਾਰਾ ਸਿੱਖ ਸਭਾ ਜਸਟਿਸ ਸਾਰਿਆਂ ਦਾ, ਜਿਹੜੇ ਕਿ ਗਾਹੇ ਬਗਾਏ ਹਰ ਟਾਈਮ ਸਾਡੀ ਕੌਮ ਨੂੰ ਜਗਾਉਂਦੇ ਰਹਿੰਦੇ ਹਨ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਂਦੇ ਹਨ, ਤੇ ਹੋਰ ਵੀ ਜਥੇਬੰਦੀਆਂ ਧੰਨਵਾਦ ਜਿਹੜੇ ਕਿ ਇਸ ਵਿੱਚ ਸ਼ਮੂਲੀਅਤ ਕਰਦੇ ਹਨ। ਬਾਕੀ ਨਰਿੰਦਰ ਮੋਦੀ ਜੀ ਇੱਥੇ ਆਏ ਹਨ, ਇਹ ਠੀਕ ਹੈ, ਇਹਨਾਂ ਦਾ ਹਜੇ ਦਿਮਾਗ ਬਹੁਤ ਚਾਹ ਕਾਰਨ ਕਿ ਬਹੁਤ ਮਤ ਨਾਲ ਜਿੱਤੇ ਹਨ। ਇਹ ਆਪਣੇ ਏਜੰਡੇ 'ਚ ਸਫਲ ਵੀ ਕਾਫੀ ਹੱਦ ਤੱਕ ਹੋ ਰਹੇ ਹਨ ਕਿ ਹਿੰਦੂਤਵ ਵੀ ਹੋਣਾ ਚਾਹੀਦਾ, ਉੱਤੇ ਹੋਰ ਕੁਝ ਨਹੀਂ ਹੋਣਾ ਚਾਹੀਦਾ ਹੈ। ਬਾਕੀ ਆ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਟਾਕਰਾ ਕਰਨਾ ਚਾਹੀਦਾ। ਇਹ ਜਿਸ ਮੁਲਕ ਦੇ ਵਿੱਚ ਆਇਆ ਇਹਨਾਂ ਨੂੰ ਉਸ ਮੁਲਕ ਤੋਂ ਸਿੱਖ ਕੇ ਵੀ ਜਾਣਾ ਚਾਹੀਦਾ, ਜਿੱਥੇ ਕਿ ਹਰ ਇੱਕ ਵਾਸਤੇ ਬਰਾਬਰਤਾ ਹੈ, ਧਰਮ ਦੀ ਆਜ਼ਾਦੀ ਹੈ, ਪ੍ਰੇਅਰ ਕਰਨ ਦੀ ਆਜ਼ਾਦੀ ਹੈ, ਇਨਸਾਫ ਹੈ ਸਾਰਿਆਂ ਵਾਸਤੇ। ਤੇ ਆਪਾਂ ਨੂੰ ਸਾਰਿਆਂ ਨੂੰ ਇਸ ਜਥੇਬੰਦੀ ਦਾ ਹਮੇਸ਼ਾ ਵਾਸਤੇ ਅੱਗੇ ਤੋਂ ਵੀ ਰਲ ਮਿਲ ਕੇ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਇਹ ਘੱਟ ਗਿਣਤੀਆਂ ਦੇ ਵਿਰੁੱਧ ਜਿਹੜਾ ਇਹਨਾਂ ਨੇ ਜ਼ੁਲਮ ਮਟਾਇਆ ਉਹ ਬੰਦ ਹੋ ਸਕੇ ਤੇ ਸਾਨੂੰ ਇਨਸਾਫ ਮਿਲ ਸਕੇ ਤੇ ਸਿੱਖਾਂ ਦਾ ਇੱਜ਼ਤ-ਮਾਨ ਸਤਿਕਾਰ ਕਾਇਮ ਰਹਿ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਸੰਗਤ ਦਾ ਜੀ ਜਵਾਬ ਨਹੀਂ ਆਇਆ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿੱਚ ਬਾਕੀ ਬੁਲਾਰੇ ਬੋਲਣਗੇ, ਸੋ ਮੈਂ ਨੌਜਵਾਨਾਂ ਵਾਸਤੇ ਤੇ ਜਿਹੜੇ ਗੈਰ ਸਿੱਖ ਬੈਠੇ ਨੇ ਉਹਨਾਂ ਵਾਸਤੇ ਭਾਸ਼ਾ ਵਰਤੂੰਗਾ। The reason we are here together today is because we are here to voice our opinion and the truth against the Prime Minister of India, Narendra Modi. He is here on a visit to the US where he will be seeing the president, and we are here right in front of the White House. The reason we are here, and this is a message for all the non-Punjabi speakers, the reason we are here today is because he's a killer, he's a butcher, he's a rapist who is responsible for the killings of over 5,000 minorities in the country of India, where he has been selected or elected by a 40% minority as the Prime Minister. We are here to remind our government here, we are here to remind our world's oldest democracy here that the largest democracy does not count if it persecutes its own minorities. We are here to gather the support of everybody so that we can basically get this person off the seat of Prime Minister and make this administration here of America realize that human rights are more important than business, human lives are more important than money, and that is the message that we are giving out here today. Vaheguru Ji Ka Khalsa, Vaheguru Ji Ki Fateh. ਤਨਵੀਰ ਸਿੰਘ ਜੀ, ਇਹਨਾਂ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਡਾ ਛੋਟਾ ਵੀਰ ਰਣਜੀਤ ਸਿੰਘ ਜੀ ਬੱਗਾ, ਜਿਹੜਾ ਕੈਨੇਡਾ ਤੋਂ ਆਏ ਹੁਣ ਬਰੈਂਪਟਨ ਤੋਂ, ਉਹ ਮੇਅਰ ਦੀ ਇਲੈਕਸ਼ਨ ਲੜ ਰਹੇ ਹਨ। ਜਿੰਨੇ ਵੀ ਮੇਰੇ ਵੀਰ ਭੈਣ ਭਰਾ ਸੁਣ ਰਹੇ ਹਨ, ਜਿਹੜੇ ਵੀ ਉੱਥੇ ਬਰੈਂਪਟਨ ਦੇ ਵਿੱਚ ਰਹਿੰਦੇ ਹਨ, ਇਹਨਾਂ ਦੇ ਰਿਸ਼ਤੇਦਾਰ, ਉਹ ਉਹਨਾਂ ਨੂੰ ਜ਼ਰੂਰ ਵੋਟਾਂ ਪਾਉਣ। ਉਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਜ਼ਰੂਰ ਕਰਨਾ ਚਾਹੁੰਦਾ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਰਣਜੀਤ ਸਿੰਘ ਜੀ ਬੱਗਾ ਕੌਣ ਹਨ, ਜਿਹੜੇ ਕੈਨੇਡਾ ਤੋਂ, ਟੋਰਾਂਟੋ ਤੋਂ, ਬਰੈਂਪਟਨ ਤੋਂ ਆਏ ਹਨ। ਇਹ ਅਗਲੇ ਮੇਅਰ ਦੀ ਇਲੈਕਸ਼ਨ ਜਿਹੜੇ ਉਹ ਲੜ ਰਹੇ ਹਨ। ਸਾਡਾ ਵੀਰ, ਬੜੀ ਖੁਸ਼ੀ ਦੀ ਗੱਲ ਆ, ਤੇ ਮੈਂ ਇੱਕ ਮਿੰਟ ਕਹਾਂਗਾ ਵੀ ਇਹ ਵੀ ਤੁਹਾਨੂੰ ਫਤਿਹ ਕਰਨਗੇ ਭਾਈ ਰਣਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੇਰੇ ਵੀਰਾਂ ਨੇ ਆ ਸਟੈਪ ਲਿਆ, ਬਹੁਤ ਵੱਡਾ ਸਟੈਪ ਹੈ ਤੇ ਬਿਲਕੁਲ ਸੱਚੇ ਵਾਲੇ ਸੱਚ ਸਟੈਪ ਹੈ। ਮੈਂ ਚਾਹੁੰਦਾ ਸਾਡੀ ਕੌਮ ਇਦਾਂ ਹੀ ਚੜ੍ਹਦੀ ਕਲਾ ਵਿੱਚ ਰਹੇ ਤੇ ਇਨਸਾਫ ਲਏ, ਤੇ ਸਾਡੇ ਭਰਾਵਾਂ ਵੀਰਾਂ ਨੂੰ ਜੋ ਵੀ ਹੋਇਆ 84 ਵਿੱਚ, ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ, ਇਦਾਂ ਹੀ ਚੜ੍ਹਦੀ ਕਲਾ 'ਚ ਰਹਿਣ ਤੇ ਆਪਣੇ ਘਰ ਦੀ ਕਾਮਯਾਬੀ ਮਿਲ ਹੀ ਜਾਣੀ ਹੈ ਤੁਹਾਨੂੰ, ਜੇ ਇਦਾਂ ਤੁਸੀਂ ਖੜੇ ਰਹੋ। ਤੇ ਮੇਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਇਦਾਂ ਚੜ੍ਹਦੀ ਕਲਾ 'ਚ ਹਰ ਸਾਲ ਦੀ ਤਰ੍ਹਾਂ, ਜਿੱਦਾਂ ਵੀਰ ਸਾਡੇ ਪੰਨੂ ਭਾਈ ਸਾਡੇ ਵੱਡੇ ਭਰਾ ਹਨ, ਇਹ ਜਿੰਨਾ ਯਤਨ ਕਰ ਰਹੇ ਪੰਨੂ ਸਾਹਿਬ, ਇਹਨਾਂ ਦਾ ਸਾਥ ਦਿਓ, ਇਨਸਾਫ ਇੱਕ ਦਿਨ ਜ਼ਰੂਰ ਮਿਲੇਗਾ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਮੈਂ ਮੇਅਰ ਦੀ ਚੋਣ ਪਹਿਲਾਂ ਸੇਖਾਂ ਜਿਹੜਾ ਬਰੈਂਪਟਨ ਵਿੱਚ ਲੜ ਰਿਹਾ, ਜਿੰਨੇ ਵੀ ਤੁਹਾਡੇ ਭੈਣ ਭਰਾ ਵੀਰ ਉੱਥੇ ਰਹਿੰਦੇ ਹਨ, ਉਹਨਾਂ ਨੂੰ ਫੋਨ ਕਰੋ, ਜੋ ਵੀ ਕਰ ਸਕਦੇ ਹਾਂ। ਇੱਕ ਵੋਟ ਦਾ ਵੀ ਮੁੱਲ ਪੈਣਾ ਹੈ, ਤੇ ਸਾਰਿਆਂ ਨੂੰ ਫੋਨ ਕਰਕੇ ਬਰੈਂਪਟਨ ਦੇ ਮੇਅਰ ਵਾਸਤੇ ਚੋਣ 27 ਅਕਤੂਬਰ ਨੂੰ ਹੋ ਰਹੀ ਆ, ਤੇ ਸਾਰੇ ਮੇਰੇ ਵੀਰ ਸਾਥ ਦਿਓ ਤੇ ਸਾਰੇ ਰਿਸ਼ਤੇਦਾਰਾਂ ਨੂੰ ਕਹੋ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅਗਲੇ ਵੀਰ ਹਨ ਭਾਈ ਸਾਹਿਬ ਸ਼ੈਡਲ ਤੋਂ ਆਏ ਹਨ, ਭਾਈ ਤਨਵੀਰ ਸਿੰਘ ਜੀ। ਆਓ ਜੀ ਭਾਈ ਸਾਹਿਬ ਜੀ। ਭਲਿਓ ਗਰੀਬ ਨਵਾਜ, ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਗਲੇ ਮਿਲੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਿਹੜੀ ਸੰਗਤ ਸਾਡੀ ਨਿਊਯਾਰਕ ਤੋਂ, ਜਿੱਥੋਂ ਵੀ ਮੇਰੇ ਵੀਰ ਕੈਨੇਡਾ ਅਮਰੀਕਾ ਤੋਂ ਜਿੱਥੋਂ ਵੀ ਆਏ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਫਿਰ ਜੋ ਗੱਲ ਅੱਜ ਇਨਸਾਫ ਦੀ ਚੱਲੀ ਹੈ, ਸਿੱਖ ਘਰ ਦੀ ਚੱਲੀ ਹੈ, ਸਾਨੂੰ ਇਸ ਦੇ ਉੱਪਰ ਜ਼ਰੂਰ ਗੌਰ ਕਰਨ ਦੀ ਜ਼ਰੂਰਤ ਹੈ। ਅੱਜ ਅਸੀਂ ਛੋਟੀਆਂ ਜਥੇਬੰਦੀਆਂ ਦੇ ਵਿੱਚ ਵੰਡ ਹੋ ਕੇ ਖੁਆਰ ਹੋ ਰਹੇ ਹਾਂ।
ਪੰਜਾਬ ਦੀ ਧਰਤੀ ਦੇ ਉੱਪਰ 2.5 ਲੱਖ ਤੋਂ ਵੱਧ ਨੌਜਵਾਨ ਸ਼ਹੀਦੀਆਂ ਪਾ ਚੁੱਕਾ। ਅੱਜ ਸਾਡੇ ਪੰਜਾਬ ਦੇ ਵਿੱਚ ਹਾਲਾਤ ਕੀ ਹਨ? ਪੰਜਾਬ ਦੇ ਵਿੱਚ ਜੋ ਸਰਕਾਰ ਹੈ, ਜਿਸ ਨੂੰ ਅਕਾਲੀਆਂ ਦੀ ਸਰਕਾਰ ਤਾਂ ਨਹੀਂ ਕਿਹਾ ਜਾ ਸਕਦਾ, ਧਿਆਨ ਸਿੰਘ ਡੋਗਰੇ ਦੀ ਸਰਕਾਰ ਜ਼ਰੂਰ ਕਿਹਾ ਜਾ ਸਕਦਾ ਹੈ, ਜਿਨ੍ਹਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ, ਧੁੰਮਾ, ਮਹਿਤਾ ਚਾਵਲਾ ਤੇ ਹੋਰ ਜਿਹੜੇ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਪੰਜਾਬ ਦੀ ਧਰਤੀ ਦੇ ਉੱਪਰ DGP ਸੈਣੀ ਦਾ ਡਟ ਕੇ ਸਾਥ ਦੇ ਰਹੇ ਹਨ। ਸਾਰੀ ਸਿੱਖ ਕੌਮ ਨੂੰ ਉਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ। ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ, ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਜੋ ਅਧਿਕਾਰ ਪ੍ਰਾਪਤ ਹਨ, ਉਹ ਤੌਰ ਤਰੀਕੇ ਦੇ ਨਾਲ ਸੰਘਰਸ਼ ਨੂੰ ਅੱਗੇ ਤੋੜਨਾ ਚਾਹੀਦਾ ਹੈ, ਨਾ ਕਿ ਜਿਸ ਤਰ੍ਹਾਂ ਅਸੀਂ ਸਿਆਟਲ ਦੇ ਵਿੱਚ ਰਹਿੰਦੇ ਹਾਂ, ਕੋਈ ਵੀ ਬਾਦਲ ਸਰਕਾਰ ਦਾ ਜਿਹੜਾ ਵੀ ਅਮਰੀਕਾ ਜਾਂ ਕੈਨੇਡਾ ਦੀ ਧਰਤੀ ਦੇ ਉੱਪਰ ਟੁੱਕੜ ਹੋ ਚਾਹੁੰਦਾ ਹੈ, ਉਹਨਾਂ ਦਾ ਸਾਨੂੰ ਜ਼ਬਰਦਸਤ ਬਾਈਕਾਟ ਕਰਨਾ ਚਾਹੀਦਾ, ਨਾ ਕਿ ਸਾਨੂੰ ਚੋਰੀ ਛਿਪੀ ਜਾ ਕੇ ਉਹਨਾਂ ਦੇ ਨਾਲ ਹੱਥ ਮਿਲਾਉਣੇ ਚਾਹੀਦੇ ਹਨ। ਬਾਦਲ ਜੀ ਜੋ ਕੁਰਸੀ ਟਿਕੀ ਹੋਈ ਹੈ ਪੰਜਾਬ ਦੀ ਧਰਤੀ ਦੇ ਉੱਪਰ, ਉਹ 2.5 ਲੱਖ ਨੌਜਵਾਨ ਦੀ ਉੱਪਰ ਟਿਕੀ ਹੋਈ ਹੈ। ਜਸਵੰਤ ਸਿੰਘ ਖਾਲੜਾ, ਗੁਰਦੇਵ ਸਿੰਘ ਕੌਂਕੇ, ਹੋਰ ਅਨੇਕਾਂ ਸ਼ਹੀਦ ਜਿਨ੍ਹਾਂ ਨੂੰ ਕੋਹ ਕੇ ਪੁਲਿਸ ਨੇ ਸ਼ਹੀਦ ਕੀਤਾ, ਉਹਨਾਂ ਨੂੰ ਇਨਸਾਫ ਤੇ ਸਿੱਖ ਕੌਮ ਦੇ ਘਰ ਦੀ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਜਿੰਨੇ ਵੀ ਸਿੱਖ ਨੌਜਵਾਨ ਹਨ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਮਾਨਕੀਆ, ਭਾਈ ਭਿਓਰਾ, ਉਹ ਦੇਖੋ ਕਿਹੜੀ ਸਿਚੁਏਸ਼ਨ ਦੇ ਵਿੱਚ ਰਹਿ ਰਹੇ ਹਨ। ਅੱਜ ਸਾਡੇ ਕਾਫੀ ਅਕਾਲੀ ਲੀਡਰਾਂ ਵੱਲੋਂ ਜੀਕੇ ਦਿੱਲੀ ਏਜੰਸੀਆਂ ਦੇ ਟੁਕੜੋਜ ਜੀਕੇ ਵੱਲੋਂ ਅਮਰੀਕਾ ਦੀ ਧਰਤੀ ਦੇ ਉੱਪਰ ਆ ਕੇ ਇਹ ਗੱਲ ਕਹੀ ਜਾ ਰਹੀ ਆ ਕਿ ਤੁਹਾਨੂੰ ਮੈਂ ਬਲੈਕ ਲਿਸਟਾਂ ਖਤਮ ਕਰਾਊਂਗਾ। ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਨੌਜਵਾਨਾਂ ਨੂੰ ਕਸ਼ਹਿਰੇ ਨਹੀਂ ਜੋੜਦੇ। ਇੰਨਾ ਕੁਛ ਹੀ ਮੈਂ ਕਹਿੰਦਾ ਹੋਇਆ, ਜੇ ਮੇਰੇ ਤੋਂ ਕੁਝ ਕੋਈ ਗਲਤ ਕਿਹਾ ਹੋਵੇ ਮੈਂ ਖਿਮਾ ਦਾ ਜਾਚਕ ਹਾਂ। ਕਈ ਵਾਰ ਦੂਜੀ ਤੀਜੀ ਵਾਰ ਸਟੇਜ ਤੇ ਬੋਲਿਆ, ਕਈ ਵਾਰ ਗਲਤ ਮਲਤ ਸ਼ਬਦ ਵਰਤੇ ਜਾਂਦੇ ਹਨ, ਅਣਜਾਣ ਬੱਚਾ ਸਮਝ ਕੇ ਖਿਮਾ ਕਰਨੀ। ਅਖੀਰ ਦੇ ਵਿੱਚ ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅਗਲੇ ਬੁਲਾਰੇ ਹਨ ਰੇਡੀਓ ਪ੍ਰੋਗਰਾਮ ਆਵਾਜ਼ ਉਦਮ ਤੋਂ ਮਨਵੀਰ ਸਿੰਘ। ਮੈਂ ਉਸ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ, ਹੁਣ ਸਾਡਾ ਮੰਗ ਹਟੇ ਅਸੀਂ ਹੁਣ ਆਪਣਾ ਦੇਸ਼ ਬਣਾਉਣ ਦੀ ਜਿਹੜੀ ਘਾਲਣਾ ਸ਼ੁਰੂ ਹੋ ਰਹੀ ਹੈ 2020 ਦੇ ਵਿੱਚ ਜਿਹੜਾ ਰੈਫਰੈਂਡਮ ਹੋਣਾ, ਉਹਦੇ ਲਈ ਤਿਆਰੀਆਂ ਕੱਸੋ। ਜਿਹੜਾ ਅੱਜ ਧਰਮ ਯੁੱਧ ਦਾ ਮੋਰਚਾ ਉਹਦੇ ਵਿੱਚ ਆਪਣਾ ਹਿੱਸਾ ਪਾਓ, ਕਿਉਂਕਿ ਇਹ ਸਾਡੀ ਜਨਰੇਸ਼ਨ ਦੀ ਰਿਸਪੌਂਸਿਬਿਲਿਟੀ ਹੈਗੀ ਹੈ। ਹੁਣ ਨਾਰੇ ਲਾ ਕੇ ਦੇਸ਼ ਨਹੀਂ ਬਣਨਾ, ਰੈਲੀਆਂ ਕਰਕੇ ਦੇਸ਼ ਨਹੀਂ ਬਣਨਾ, ਦੇਸ਼ ਰਿਵੋਲਟ ਕਰਕੇ ਬਣਨਾ। ਤਾਂ ਜਿਹੜਾ 2020 ਦੇ ਵਿੱਚ ਰੈਫਰੈਂਡਮ ਹੋਣਾ, ਉਹਦੇ ਲਈ ਆਪਣੇ ਈਮੇਲ ਐਡਰੈਸਿਸ ਤੁਸੀਂ ਇੱਥੇ ਲਿਖ ਰਹੇ ਹੋ ਉਹ ਕਰੋ, ਜਾਂ ਫਿਰ ਫੇਸਬੁੱਕ ਪੇਜ ਦੇ ਉੱਤੇ ਲਾਈਕ ਕਰੋ, ਤਾਂ ਕਿ ਜਿਸ ਵੇਲੇ ਨੈਕਸਟ ਜਿਹੜੀ ਸਾਡੀ ਇਨਫੋਰਮੇਸ਼ਨ ਹੈਗੀ ਆ ਤੁਹਾਡੇ ਤੱਕ ਪਹੁੰਚ ਸਕੇ। 2020 ਦੇ ਵਿੱਚ ਆਪਣੀ ਵੋਟ ਰਜਿਸਟਰ ਕਰਾਓ, ਤਾਂ ਕਿ ਜਦੋਂ ਰੈਫਰੈਂਡਮ 2020 ਦੇ ਵਿੱਚ ਹੋਵੇ, ਅਸੀਂ ਉਸ ਰੈਫਰੈਂਡਮ ਦੇ ਵਿੱਚ 100% ਵੋਟਾਂ ਦੇ ਨਾਲ ਉਹਨੂੰ ਜਿਤਾਈਏ, ਤਾਂ ਕਿ ਆਪਣਾ ਦੇਸ਼ ਫਾਈਨਲੀ ਬਣਾ ਸਕੀਏ। ਹੁਣ ਉਦਮ ਸਾਹਿਬ ਬੋਲਣਗੇ, ਆਜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਜੀ ਆਪਣੇ ਵੀਰਾਂ ਨੂੰ ਤੇ ਭੈਣਾਂ ਨੂੰ, ਜਿਹੜੇ ਇਸ ਇਤਿਹਾਸਿਕ ਮੂਵਮੈਂਟ ਦੇ ਵਿੱਚ ਇਸ ਇਤਿਹਾਸਿਕ ਘੜੀ ਦਾ ਅੱਜ ਹਿੱਸਾ ਬਣ ਰਹੇ ਨੇ, ਕਿਉਂਕਿ ਇਹ ਮਾਮੂਲੀ ਗੱਲ ਨਹੀਂ ਹੈ। ਇਸ ਬੁੱਚੜ ਨੂੰ ਹੱਥ ਕੜੀ ਲਾ ਕੇ ਇੱਥੇ ਖੜਾ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਸਿਰਫ ਸਿੱਖਾਂ ਦੇ ਹਿੱਸੇ ਹੀ ਆਉਂਦਾ ਹੈ। ਹਜੇ ਤਾਂ ਸਾਡੇ ਕੋਲ ਰਾਜ ਨਹੀਂ ਹੈ, ਜਿੱਦਣ ਰਾਜ ਆਇਆ ਇਹਦੇ ਵਰਗੇ ਸਾਰੇ ਹੀ ਇੱਥੇ ਖੜਾਵਾਂਗੇ। ਔਰ ਤੁਸੀਂ ਸਾਰੇ ਇਸ ਇਤਿਹਾਸਿਕ ਘੜੀ ਦੇ ਵਿੱਚ ਮੌਜੂਦ ਹੋ ਔਰ ਇਸ ਗੱਲ ਦਾ ਸੁਨੇਹਾ ਦੇ ਰਹੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਇਹਨਾਂ ਚੀਜ਼ਾਂ ਨਾਲ ਕੀ ਹੁੰਦਾ। ਤੁਸੀਂ 5 7 10 12 15 ਜਣੇ ਇਕੱਠੇ ਹੋ ਕੇ ਕੀ ਕਰ ਲਓਗੇ। ਔਰ ਅਸੀਂ ਇੰਨਾ ਕੁ ਤਾਂ ਦਿਖਾਤਾ ਕਿ ਅਸੀਂ ਉਸ ਅੰਦਰ ਬੈਠੇ ਨਿੰਬੂ ਪਾਣੀ ਪੀਣ ਵਾਲੇ ਬੰਦੇ ਨੂੰ ਇੱਥੇ ਤਾਂ ਲੈ ਕੇ ਖੜਾ ਕਰ ਲਿਆ, ਤੇ ਇਸ ਤੋਂ ਅੱਗੇ ਹੋਰ ਵੀ ਜਿਵੇਂ ਜਿਵੇਂ ਵਕਤ ਆਏਗਾ ਅਸੀਂ ਦੱਸਾਂਗੇ ਕੀ ਕਰਾਂਗੇ। ਇੰਨੀਆਂ ਹੀ ਗੱਲਾਂ ਕਹਿੰਦਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਧ ਸੰਗਤ ਜੀ, ਇਹ ਜਿਹੜੀ ਅੱਜ ਰੈਲੀ ਹੋਈ ਆ,
ਇਹ ਸਾਰੇ ਸਿੱਖਾਂ ਦੀ, ਗੁਰਦੁਆਰਿਆਂ ਦੀ ਔਰ ਸਾਰੀਆਂ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਕੀਤੀ ਹੈ। ਮੇਰੀ ਤਾਂ ਸਾਰੀ ਸੰਗਤ ਨੂੰ ਬੇਨਤੀ ਆ ਕਿ ਮੇਰਾ ਕੋਈ ਵੀਰ ਕਿਸੇ ਆਰਗੇਨਾਈਜੇਸ਼ਨ ਦਾ ਹੈਡ ਜਾਂ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ ਜਾਂ ਕੋਈ ਬੀਬੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੀ ਹੈ ਤਾਂ ਉਹ ਸਟੇਜ ਤੇ ਆ ਜਾਣ। ਜੇ ਤੁਹਾਨੂੰ ਟਾਈਮ ਦੇ ਸਕਦੇ ਹਾਂ ਤਾਂ ਤੁਸੀਂ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰ ਸਕਦੇ ਹੋ। ਹੁਣ ਅੱਜ ਸਾਡੇ ਅਗਲੇ ਸਪੀਕਰ ਹਨ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਭਾਈ ਸਾਹਿਬ ਕਲਾਰ ਸਾਹਿਬ। ਆਜ ਕਲਾਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਹਿਲਾਂ ਤਾਂ ਸਾਰੇ ਗੁਰਦੁਆਰੇ ਜਥੇਬੰਦੀਆਂ ਸਾਰੇ ਵੀਰਾਂ ਨੂੰ ਜੀ ਆਇਆਂ ਕਹਿੰਦਾ ਆ ਕਿ ਤੁਸੀਂ ਅੱਜ ਆ ਕੇ ਜੋ ਮੋਦੀ ਜਿਸ ਨੇ ਸਿੱਖ ਕੌਮ 60,000 ਸਿੱਖ ਜਿਨ੍ਹਾਂ ਨੂੰ ਗੁਜਰਾਤ ਵਿੱਚ ਉਜਾੜਿਆ ਤੇ 2000 ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਇਸ ਨੂੰ ਆਪਾਂ ਅੱਜ ਵਾਈਟ ਹਾਊਸ ਤੋਂ ਪਹੁੰਚਾਉਣ ਆਏ ਹਾਂ। ਕੱਲ ਇਸ ਨੂੰ ਮੈਡੀਸਨ ਸਕਿਆ ਗਾਰਡਨ ਦੇ ਅੱਗੇ ਬਹੁਤ ਸਾਰੀ ਸੰਗਤ ਜਿਸ ਦੇ ਵਿੱਚ ਸਿੱਖ ਵੀਰ ਤੇ ਕਸ਼ਮੀਰੀ ਵੀਰ ਤੇ ਹੋਰ ਵੀ ਜਥੇਬੰਦੀਆਂ ਆ ਕੇ ਇਸ ਨੂੰ ਉਸੇ ਪਹੁੰਚਾਇਆ ਗਿਆ ਔਰ ਇਸ ਨੂੰ ਗੋ ਬੈਕ ਟੂ ਨਿਊਯਾਰਕ ਤੇ ਗੋ ਬੈਕ ਅੱਜ ਅਸੀਂ ਵਾਈਟ ਹਾਊਸ ਤੋਂ ਕਹਿ ਰਹੇ ਹਾਂ ਵੀਰੋ ਆਪਣੇ ਕੋਲੋਂ ਇੱਕੋ ਇੱਕ ਰਸਤਾ ਰਹਿ ਗਿਆ ਹੈ ਆਜ਼ਾਦੀ। ਖਾਲਿਸਤਾਨ ਤੋਂ ਬਿਨਾ ਇਹ ਕੌਮ ਦਾ ਗੁਜ਼ਾਰਾ ਨਹੀਂ। ਅੱਜ ਆਪਾਂ ਸਾਰੇ ਇੱਕ ਟੇਬਲ ਤੇ ਇਕੱਠੇ ਹੋ ਕੇ ਜੋ ਲੜਾਈ 1978 ਤੋਂ ਲੈ ਕੇ ਹੁਣ ਤੱਕ ਸੰਤ ਭਿੰਡਰਾਂ ਵਾਲਿਆਂ ਨੇ ਉਸ ਦਿਨ ਕੌਮ ਨੂੰ ਇੱਕੋ ਇੱਕ ਨਾਰਾ ਦਿੱਤਾ ਸੀ, ਜਿਸ ਦਿਨ ਇੰਡੀਆ ਸਟੇਟ ਅਕਾਲ ਤਖਤ ਤੇ ਤੈਅ ਕਰੇਗੀ ਅਸੀਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਦਿਨ ਤੋਂ ਹੀ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਪੰਜਾਬ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਨਵੀਂ ਲੜਾਈ ਲੜ ਕੇ ਖਾਲਿਸਤਾਨ ਦਾ ਕੇਸ ਜਿੱਤਿਆ। ਜੋ ਅੱਜ ਕੌਮ ਪੰਜਾਬ ਦੇ ਵਿੱਚ ਰਹਿ ਕੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ, ਆਪਣੇ ਪ੍ਰੋਗਰਾਮ ਲਿਖ ਸਕਦੇ ਹੋ, ਆਪਦਾ ਖਾਲਿਸਤਾਨ ਦਾ ਕੋਈ ਵੀ ਮਟੀਰੀਅਲ ਤੁਸੀਂ ਉੱਥੇ ਵੰਡ ਸਕਦੇ ਹੋ। ਇਹ ਬਹੁਤ ਵੱਡੀ ਇੱਕ ਕੌਮ ਦੀ ਜਿੱਤ ਹੈ। ਕਿੱਥੇ ਕਿ ਜੇ ਆਪਾਂ ਖਾਲਿਸਤਾਨ ਦੀ ਕੋਈ ਗੱਲ ਕਰਦੇ ਸੀ ਸਾਡੇ ਉੱਤੇ ਕੇਸ ਬਣਾਏ ਜਾਂਦੇ ਸੀ। ਪਰ ਵੀਰੋ ਤੁਹਾਡੇ ਸੰਯੋਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਸੁਪਰੀਮ ਕੋਰਟ ਕੇਸ ਜਿੱਤ ਕੇ ਖਾਲਿਸਤਾਨ ਦੀ ਬਹੁਤ ਵੱਡੀ ਜਿੱਤ ਕੀਤੀ ਹੈ। ਜਿਹੜੀ ਅਗਲੀ ਜਿੱਤ ਆਪਾਂ ਸਾਰੇ ਰਲ ਮਿਲ ਕੇ ਸੈਕੋ ਜਸਟਿਸ ਨੇ ਅੱਜ ਇਹ ਪ੍ਰੋਗਰਾਮ ਲਿਖਿਆ ਆ। ਦਾਸ ਇਹਨਾਂ ਨੂੰ ਵਧਾਈ ਦਿੰਦਾ ਆ ਕਿ ਇਹਨਾਂ ਨੇ ਬਹੁਤ ਹੀ ਵੱਡਾ ਪ੍ਰੋਗਰਾਮ ਲਿਖਿਆ ਵਾਈਟ ਹਾਊਸ ਦੇ ਅੱਗੇ, ਜੋ ਆਪਾਂ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਇਸ ਨੂੰ ਕਾਮਯਾਬ ਕਰਨਾ ਔਰ ਮੋਦੀ ਨੂੰ ਔਰ ਮੋਦੀ ਦੀ ਗਵਰਨਮੈਂਟ ਨੂੰ ਇਹ ਮੈਸੇਜ ਭੇਜਣਾ ਕਿ ਸਿੱਖ ਸੁੱਤੇ ਨਹੀਂ, ਸਿੱਖ ਆਪਣੀ ਮੰਜ਼ਿਲ ਤੇ ਖੜੇ ਹਨ। ਜਿੰਨੇ ਤੱਕ ਅਸੀਂ ਆਪਣਾ ਖਾਲਿਸਤਾਨ ਦਾ ਮਿਸ਼ਨ ਪੂਰਾ ਨਹੀਂ ਕਰ ਦਿੰਦੇ ਉਨੇ ਤੱਕ ਸਿੱਖ ਇਹਨਾਂ ਗਵਰਨਮੈਂਟਾਂ ਦੇ ਨਾਲ ਸਿੱਖਾਂ ਦਾ ਕੋਈ ਵੀ ਕੰਪਰੋਮਾਈਜ਼ ਨਹੀਂ। ਖਾਲਿਸਤਾਨ ਤੋਂ ਥੱਲੇ ਸਿੱਖਾਂ ਦਾ ਕੋਈ ਵੀ ਕੰਪਰੋਮਾਈਜ਼ ਨਹੀਂ। ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਹੁਣ ਲੜਾਈ ਆਪਾਂ ਸਾਰੇ ਖਾਲਿਸਤਾਨ ਦੀ ਲੜੋ, ਇਹ ਤੋਂ ਥੱਲੇ ਕੋਈ ਵੀ ਸਾਡੀ ਲੜਾਈ ਕੋਈ ਨਹੀਂ। ਤੇ ਇਸ ਕਰਕੇ ਆਪਾਂ ਜਿੰਨੇ ਤੱਕ ਆਪਣੂ ਸਾਰਿਆਂ ਨੂੰ ਇੱਕ ਟੇਬਲ ਤੇ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਸਾਰੇ ਲੜਾਈ ਲੜਨੀ ਚਾਹੀਦੀ ਹੈ। ਸਾਰਿਆਂ ਦੀ ਆਪਣੀ ਆਪਣੀ ਭਾਵੇਂ ਲੀਡਰਸ਼ਿਪ ਵੱਖੋ ਵੱਖਰੀ ਹੈ, ਪਰ ਜਦੋਂ ਕੌਮ ਦਾ ਕੋਈ ਵੀ ਏਜੰਡਾ ਆਉਂਦਾ, ਜੇ ਅੱਜ ਮੈਡੀਸਨ ਸਕਿਆ ਗਾਰਡਨ ਤੇ ਕੱਲ ਇਕੱਠੇ ਹੋਏ ਆ ਸਾਰੇ ਜਥੇਬੰਦੀਆਂ ਇਕੱਠੇ ਹੋਈਆਂ, ਮੈਂ ਵਧਾਈ ਦਿੰਦਾ ਇਹ ਚੀਜ਼ ਦੀ। ਅੱਜ ਵੀ ਸਾਰੇ ਵੀਰ ਸਾਰੇ ਜਥੇਬੰਦੀਆਂ ਜਿਹੜੀਆਂ ਖਾਲਸਾ ਨੂੰ ਸਮਰਪਿਤ ਆ ਗੁਰਦੁਆਰੇ ਤੇ ਜਥੇਬੰਦੀਆਂ ਸਾਰੇ ਮੈਂ ਵਧਾਈ ਦਿੰਦਾ, ਤੁਸੀਂ ਸਾਰੇ ਆਏ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਿੰਘ ਜੀ, ਤੁਸੀਂ ਮੌਂਟਰੀਅਲ ਤੋਂ ਇੱਥੇ ਆਏ ਹੋ ਤੇ ਸਿਟੀਜ਼ਨਸ ਕੋਰਟ ਦੇ ਵਿੱਚ ਅੱਜ ਤੁਸੀਂ ਸਾਰੀ ਹੀਅਰਿੰਗ ਸੁਣੀ ਹੈ, ਇਹਦੇ ਚੋਂ ਤੁਸੀਂ ਕੀ ਕਨਕਲੂਡ ਕਰਦੇ ਹੋ? ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਗੱਲ ਇਹ ਹੈ ਕਿ ਜਿਹੜੀ ਇਹ ਕੋਰਟ ਲੱਗੀ ਹੈ ਇਹ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਮੁਜਰਮ ਹੋ ਚਾਹੇ ਕਿੰਨੇ ਵੀ ਉੱਚੀ ਪਦਵੀ ਦੇ ਉੱਤੇ ਪਹੁੰਚ ਜਾਵੇ, ਉਹ ਭਾਵੇਂ ਇਹਨਾਂ ਵੱਡੇ ਮੁਲਕਾਂ ਦੇ ਕੋਈ ਆਪਸੀ ਜਿਹੜੇ ਕਾਰੋਬਾਰੀ ਲੈਣ ਦੇਣ ਹੋਣ, ਉਹਨਾਂ ਦੇ ਮਫਾਜ਼ ਹੋਣ, ਭਾਵੇਂ ਉਸ ਦਾ 9 ਸਾਲ ਤੋਂ ਰੋਕਿਆ ਗਿਆ ਵੀਜ਼ਾ ਜਿਹੜਾ ਉਹ ਮੁੜ ਬਹਾਲ ਕਰ ਦਿੱਤਾ ਹੋਵੇ, ਪਰ ਜਿਹੜੀ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ, ਜਿਹੜੀ ਇਨਸਾਫ ਪਸੰਦ ਲੋਕਾਂ ਦੀ ਆਵਾਜ਼ ਆ, ਉਸ ਆਵਾਜ਼ ਨੇ ਉਸ ਸ਼ਖਸ ਨੂੰ ਸਟਿਲ ਹਜੇ ਮਾਫ ਨਹੀਂ ਕੀਤਾ। ਉਹ ਹਜੇ ਵੀ ਲੋਕਾਂ ਦੀ ਕਚਹਿਰੀ ਦੇ ਵਿੱਚ ਗੁਨਾਹਗਾਰ ਹੈ ਔਰ ਉਸ ਨੂੰ ਬਕਾਇਦਾ ਸਿਟੀਜ਼ਨਸ ਦੇ ਵੱਲੋਂ, ਜਿਊਰੀ ਦੇ ਵੱਲੋਂ, ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਕੇਸ ਚਲਾ ਕੇ ਉਹਨੂੰ ਸਜ਼ਾ ਸੁਣਾਈ ਗਈ ਹੈ। ਸੋ ਇਹ ਇੱਕ ਮੈਸੇਜ ਹੈ ਉਹਨਾਂ ਸਾਰੇ ਬੁੱਚਰਸ ਨੂੰ ਜਿਹੜੇ ਵੀ ਉਹ ਤੁਸੀਂ ਕਿਸੇ ਵੀ ਦੁਨੀਆ ਦੇ ਕਿਸੇ ਕੋਨੇ ਦੇ ਚਲੇ ਜਾਓ, ਤੁਸੀਂ ਕਿੰਨਾ ਵੀ ਵੱਡਾ ਜ਼ੁਲਮ ਕਰ ਲਓ, ਬਟ ਤੁਹਾਡੇ ਗੁਨਾਹਾਂ ਦਾ ਜਿਹੜਾ ਹਿਸਾਬ ਹੈ ਉਹ ਹਮੇਸ਼ਾ ਹੁੰਦਾ ਰਹੇਗਾ ਜੀ। ਨਹੀਂ, ਇੱਕ ਪਾਸੇ ਤੁਸੀਂ ਇੱਧਰ ਦੇਖ ਰਹੇ ਸੀਗੇ ਸਿਟੀਜ਼ਨਸ ਕੋਰਟ ਚੱਲ ਰਹੀ ਸੀ ਤੇ ਦੂਜੇ ਪਾਸੇ ਮੋਦੀ ਦੇ ਸਪੋਰਟਰਸ ਉਹਨੂੰ ਸਪੋਰਟ ਕਰ ਰਹੇ ਸੀ ਤੇ ਵਿੱਚ ਦੀ ਸਾਨੂੰ ਇੱਕ ਹੀਟਡ ਆਰਗੂਮੈਂਟਸ ਵੀ ਹੋਏ ਨੇਗੇ, ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਗੱਲ ਇਸ ਤਰ੍ਹਾਂ ਭਾਈ ਸਾਹਿਬ ਕਿ ਦੇਖੋ, ਉਹਨਾਂ ਨੂੰ ਦਰਦ ਤਾਂ ਲੱਗਦਾ ਕਿਉਂਕਿ ਮੋਦੀ ਜਿਹੜਾ ਇੱਕੋ ਇੱਕ ਉਹਨਾਂ ਕੋਲ ਇੱਕ ਰੌਕ ਸਟਾਰ ਉਹਨਾਂ ਨੂੰ ਮਿਲਿਆ ਜੀ ਸ਼ੋਅ ਕਰਨ ਲਈ। ਇਹ ਕਈ ਵਾਰ ਐਸਾ ਹੁੰਦਾ ਕਿ ਤੁਹਾਡੀ ਕਮਿਊਨਿਟੀ ਦੇ ਵਿੱਚ ਤੁਹਾਡੇ ਕੋਲ ਕੋਈ ਸ਼ੋਅ ਕਰਨ ਲਈ ਨਾ ਹੋਵੇ, ਤੁਸੀਂ ਨੈਗੇਟਿਵਿਟੀ ਨੂੰ ਵੀ ਬੜੇ ਮਾਣ ਨਾਲ ਦੱਸਦੇ ਹੋ। ਸੋ ਐਸੇ ਕਿਸਮ ਦਾ ਵਰਤਾਰਾ ਉਹਨਾਂ ਨੇ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਨਹੀਂ ਸਮਝਦਾ ਕਿ ਉਹ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਕਹਿੰਦੇ ਅਸੀਂ ਭਾਈ ਭਾਈ ਹਾਂ। ਜੇ ਅਸੀਂ ਭਾਈ ਭਾਈ ਆ ਤਾਂ ਮੋਦੀ ਨੂੰ ਰੋਕਦੇ ਕਿਉਂ ਨਹੀਂ? 60,000 ਸਿੱਖਾਂ ਨੂੰ ਜਿਹੜਾ ਗੁਜਰਾਤ ਦੇ ਵਿੱਚੋਂ ਉਜਾੜਿਆ ਜਾ ਰਿਹਾ, ਹਾਂਜੀ, ਬੇਘਰੇ ਕੀਤਾ ਜਾ ਰਿਹਾ, ਕਿੰਨੀਆਂ ਉਹਨਾਂ ਦੀਆਂ ਤੀਜੀ ਪੁਸ਼ਤਾਂ ਉੱਥੇ ਉਸ ਧਰਤੀ ਨੂੰ ਉਹਨਾਂ ਨੇ ਬੰਜਰ ਧਰਤੀ ਨੂੰ ਉਪਜਾਊ ਬਣਾਇਆ ਆਪਣੇ ਖੂਨ ਪਸੀਨੇ ਦੀ ਮਿਹਨਤ ਦੇ ਨਾਲ, ਤੇ ਹੁਣ ਉਹਨਾਂ ਨੂੰ ਉਜਾੜਿਆ ਜਾ ਰਿਹਾ। ਤੇ ਉਸ ਦੇ ਨਾਲ ਹੀ ਇਹ ਮੋਦੀ ਇਕੱਲਾ ਸਿੱਖਾਂ ਦਾ ਹੀ ਨਹੀਂ, ਇਹ ਮੁਸਲਮਾਨਾਂ ਦਾ ਖਾਸ ਕਰਕੇ ਗੁਨਾਹਗਾਰ ਹੈ, ਸਭ ਘੱਟ ਗਿਣਤੀਆਂ ਦਾ ਗੁਨਾਹਗਾਰ ਹੈ। ਮੁਸਲਮਾਨਾਂ ਦਾ 2000 ਮੁਸਲਮਾਨ ਵੀਰਾਂ ਦਾ ਖੂਨ ਇਹਦੇ ਸਿਰ ਤੇ ਹੈ ਔਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਹੁਣ ਉਹ ਸਾਡਾ ਲੀਡਰ ਹੈ ਤੇ ਅਸੀਂ ਉਹਦੇ ਗੁਨਾਹਾਂ ਨੂੰ ਭੁੱਲ ਜਾਈਏ। ਸੋ ਸਾਨੂੰ ਜ਼ਰੂਰ, ਔਰ ਖਾਲਸਾ ਦਾ ਹਮੇਸ਼ਾ ਜਿਹੜਾ ਹੱਕ ਤੇ ਇਨਸਾਫ ਦੇ ਲਈ ਖੜਦਾ ਰਿਹਾ ਜੀ। ਸੋ ਡਜ਼ਨਟ ਮੈਟਰ ਉਹਨੇ ਜਿਹੜਾ ਮਾਨਵਤਾ ਦਾ ਘਾਣ ਕੀਤਾ, ਉਹ ਮੁਸਲਮਾਨ ਹੋਣ ਜਾਂ ਸਿੱਖ ਹੋਣ, ਸਾਡੇ ਲਈ ਦੋਨੋਂ ਬਰਾਬਰ ਹੈ ਜੀ। ਥੈਂਕ ਯੂ ਸਿੰਘ ਸਾਹਿਬ ਜੀ। ਜਿਹੜੇ ਅੱਜ ਸਿਟੀਜ਼ਨਸ ਕੋਰਟ ਹੋਈ ਹੈ, ਇਹਦੀ ਹੀਅਰਿੰਗ ਹੋਈ ਹੈ, ਪਹਿਲੀ ਹੀਅਰਿੰਗ ਹੋਈ ਹੈ, ਇਹਦੇ 'ਚੋਂ ਤੁਸੀਂ ਕੀ ਕਨਕਲੂਡ ਕਰਦੇ ਹੋ? ਤੇ ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਵੀ ਆ ਆਪਣੇ ਦੁਨੀਆ ਦੇ ਵਿੱਚ ਜਿਹੜੀ ਪਬਲਿਕ ਹੀਅਰਿੰਗ ਹੁੰਦੀ ਆ ਉਹ ਸਾਫ਼ ਸੁਥਰੀ ਹੁੰਦੀ ਆ, ਕਿਉਂਕਿ ਹਰ ਇੱਕ ਕੋਲ ਵੀ ਹੁੰਦੀ ਆ। ਜੋ ਵੀ ਗਲਤ ਕੰਮ ਕਰਦਾ ਉਹਦਾ ਡਿਸੀਜਨ ਜਿਹੜਾ ਹੁੰਦਾ ਉਹ ਸਾਰੀਆਂ ਅਦਾਲਤਾਂ ਤੋਂ ਉੱਪਰ ਹੁੰਦਾ, ਕਿਉਂਕਿ ਜਿੰਨੇ ਵੀ ਜਦੋਂ ਕੋਈ ਜੱਜ ਉੱਥੇ ਬਹਿੰਦਾ ਉਸ ਵਿਊ ਲੈਂਦਾ, ਮੈਨੂੰ ਤੋਂ ਕੋਈ ਵਿਊ ਲੈਂਦਾ। ਜੋ ਮੈਂ ਦੇਖਿਆ ਮੈਂ ਉਹਨੂੰ ਦੱਸ ਸਕਦਾ। ਉਹਦੇ ਵਿੱਚ ਬਹੁਤ ਲੋਕੀ ਆ ਜਾਂਦੇ ਜਿਹੜੇ ਵਿਊ ਦੱਸਦੇ ਆ, ਤਾਂ ਜਿਹੜਾ ਜੱਜ ਹੁੰਦਾ ਉਸ ਨੂੰ ਇਹ ਪਤਾ ਲੱਗਦਾ ਵੀ ਲੋਕੀ ਕਿੰਨੇ ਦੁਖੀ ਨੇ। ਤੇ ਜੇ ਦੂਜਿਆਂ ਕੋਰਟਾਂ ਦੇ ਵਿੱਚ ਹੁੰਦਾ, ਉਹ ਕੁਝ ਕੁ ਜਿਹੜੇ ਵਾਏ ਕੀਤੇ ਹੁੰਦੇ ਨੇ ਗਵਾਹ, ਉਹਨਾਂ ਨੇ ਕੋਈ ਪ੍ਰੈਸ਼ਰ ਥੱਲੇ ਹੁੰਦਾ, ਕੋਈ ਕਿਵੇਂ ਆ, ਉਹ ਜਿਹੜਾ ਡਿਸੀਜਨ ਸਹੀ ਨਹੀਂ ਹੁੰਦਾ। ਜੋ ਅੱਜ ਇਹਨੂੰ ਗਿਲਟੀ ਜੇ ਕੀਤਾ ਤਾਂ ਬਹੁਤ ਵਧੀਆ ਵਾ, ਕਿਉਂਕਿ ਦੁਨੀਆ ਨੂੰ ਵੀ ਪਤਾ ਲੱਗ ਜੂ ਜਿਹੜੇ ਲੋਕਾਂ ਦੇ ਵਿਚਾਰ ਨੇ, ਲੋਕੀ ਇਹਨੂੰ ਕਿੰਨੀ ਹੇਟ ਕਰਦੇ, ਕਿੰਨਾ ਇਹਨਾਂ ਨੇ 2002 ਦੇ ਵਿੱਚ ਮੁਸਲਮਾਨਾਂ ਨੂੰ ਮਾਰਿਆ, ਜਾਂ ਹੁਣ ਇਹ ਸਿੱਖਾਂ ਨੂੰ 60,000 ਜਿਹੜਾ ਗੁਜਰਾਤ ਦੇ ਵਿੱਚ ਆ ਉਹਨਾਂ ਨੂੰ ਉਜਾੜ ਰਿਹਾ। ਪਹਿਲਾਂ 1947 ਦੇ ਵਿੱਚ ਇਹਨੇ ਗੁਜਰਾਤ ਦੇ ਵਿੱਚ ਭੇਜਿਆ ਸੀਗਾ ਵੀ ਉੱਥੇ ਤੁਸੀਂ ਉਹਨੂੰ ਜ਼ਮੀਨ ਨੂੰ ਆਬਾਦ ਕਰੋ। ਅੱਜ ਜਦੋਂ ਆਬਾਦ ਹੋ ਗਈ, ਉਹ ਬਹੁਤ ਸਸਤੇ ਭਾਅ 'ਤੇ ਲੈ ਕੇ ਜਿਹੜਾ ਅਵਾਨੀ ਹੈਗਾ ਉਸ ਨੂੰ ਇਹ ਦੇ ਰਿਹਾ, ਸ਼ਾਇਦ ਉਸ ਦੇ ਵਿੱਚ ਵੀ ਆਪਦਾ ਹਿੱਸਾ ਪਾਵੇ। ਇਸ ਕਰਕੇ ਜਿਹੜੀ ਲੋਕ ਅਦਾਲਤਾਂ ਮੈਂ ਕਹਿੰਦਾ ਇਹ ਲੱਗਦੀਆਂ ਲੈਣੀਆਂ ਚਾਹੀਦੀਆਂ, ਤਾਂ ਕਿ ਲੋਕਾਂ ਨੂੰ ਜੋ ਕਿਸੇ ਨੇ ਬਿਆਨ ਦਿੱਤੇ ਆ ਲੋਕਾਂ ਕੋਲ ਜਾਣ, ਤੇ ਹੋਰ ਵੀ ਜਿਹੜੀ ਦੁਨੀਆ ਨੂੰ ਆ ਜਿਹੜੇ ਵੀ ਕਿਸੇ ਨਾਲ ਵੀ ਕੋਈ ਘਟਨਾ ਵਾਪਰੀ ਆ ਉਹ ਤਾਂ ਕਿ ਆਪਣੀ ਜਿਹੜੀ ਵਿਚਾਰ ਆ ਉਹ ਦੁਨੀਆ ਨੂੰ ਦੱਸ ਲੱਗੇ, ਤਾਂ ਕਿ ਉਹ ਬੰਦੇ ਦਾ ਜਿਹੜਾ ਵਿਊ ਸਾਹਮਣੇ ਆ ਜਾਵੇ ਕਿੰਨਾ ਘਟੀਆ ਵਾ। ਥੈਂਕ ਯੂ। ਅੱਜ ਭਾਰਤੀ ਪ੍ਰਧਾਨ ਮੰਤਰੀ ਵਾਈਟ ਹਾਊਸ ਵਿਖੇ ਅਮਰੀਕਨ ਰਾਸ਼ਟਰਪਤੀ ਸ਼੍ਰੀ ਓਬਾਮਾ ਜੀ ਦੇ ਨਾਲ ਭੋਜਨ ਦੀ ਸਾਂਝ ਪਾਉਣ ਆਏ ਹਨ, ਤੇ ਅਸੀਂ ਬੀਇੰਗ ਏ ਸਿੱਖ ਇੱਥੇ ਇਹ ਪ੍ਰੋਟੈਸਟ ਕਰਨ ਆਏ ਹਾਂ ਕਿ ਨਰਿੰਦਰ ਮੋਦੀ ਜੀ ਦਾ ਜਿਹੜਾ ਪਿਛਲਾ ਜੀਵਨ ਹੈ ਉਹ ਬਿਲਕੁਲ ਕ੍ਰਿਮੀਨੈਲਿਟੀ ਨਾਲ ਭਰਿਆ ਹੋਇਆ ਹੈ। ਇਹ ਇਨਸਾਨ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਦੇ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ, ਤੇ ਇਹ ਉਹਨਾਂ ਜਥੇਬੰਦੀਆਂ ਦਾ ਨੁਮਾਇੰਦਾ ਹੈ ਜਿਹੜੀਆਂ ਫਾਸ਼ੀਵਾਦੀ ਹਿੰਦੂਵਾਦੀ ਤਾਕਤਾਂ ਦੀ ਰਹਿਨੁਮਾਈ ਕਰਦੀਆਂ ਹਨ। ਸੋ ਇਹ ਇਨਸਾਨ ਜਿਹੜਾ
ਅਮਰੀਕਾ ਵਰਗੇ ਲੋਕਤੰਤਰੀ ਮੁਲਕ ਵਿੱਚ ਕਿਸੇ ਤਰ੍ਹਾਂ ਦਾ ਵੀ ਵਿਸ਼ੇਸ਼ ਮਹਿਮਾਨੀ ਦਾ ਹੱਕਦਾਰ ਨਹੀਂ ਹੈ। ਇਸ ਨੂੰ ਦਰਸਾਉਣ ਹਿੱਤ ਸਿੱਖ ਜਥੇਬੰਦੀਆਂ ਵੱਲੋਂ ਅੱਜ ਦਾ ਇਹ ਇਕੱਠ ਵਾਈਟ ਹਾਊਸ ਦੇ ਸਾਹਮਣੇ ਲਾਫੀਆਰਡ ਪਾਰਕ ਵਿੱਚ ਰੱਖਿਆ ਗਿਆ, ਜਿਸ ਵਿੱਚ ਲੋਕ ਅਦਾਲਤ ਦਾ ਜਿਹੜਾ ਕਨਸੈਪਟ ਆ ਉਹਨੂੰ ਪੇਸ਼ ਕੀਤਾ ਗਿਆ ਹੈ। ਲੋਕ ਅਦਾਲਤਾਂ ਹੀ ਲੋਕਾਂ ਦੀ ਸਹੀ ਰਹਿਨੁਮਾਈ ਕਰਦੀਆਂ ਹਨ ਅਤੇ ਲੋਕਾਂ ਨੂੰ ਨਿਆਂ ਦਿਵਾਉਣ ਦਾ ਇੱਕ ਵੱਡਾ ਉਪਰਾਲਾ ਹੁੰਦੀਆਂ ਹਨ। ਸੋ ਅਸੀਂ ਇਹ ਦੱਸਣ ਦਾ ਵੀ ਯਤਨ ਕੀਤਾ ਹੈ ਕਿ ਅਦਾਲਤ ਦਾ ਸਰੂਪ ਕੀ ਹੋਣਾ ਚਾਹੀਦਾ ਹੈ ਅਤੇ ਸਹੀ ਜਿਹੜੇ ਕ੍ਰਿਮੀਨਲ ਲੋਕ ਹਨ ਉਹਨਾਂ ਨੂੰ ਜਿਹੜਾ ਜਸਟਿਸ ਦੇ ਅੱਗੇ ਪੇਸ਼ ਕਰਕੇ ਉਹਨਾਂ ਨੂੰ ਕਨਵਿਕਸ਼ਨ ਹੋਣੀ ਜ਼ਰੂਰੀ ਹੈ। ਜਿੰਨਾ ਚਿਰ ਇਹ ਨਹੀਂ ਹੁੰਦਾ ਉਹਨਾਂ ਚਿਰ ਇਸ ਦੁਨੀਆ ਵਿੱਚ ਜਿਹੜੇ ਇਹ ਇਸ ਤਰ੍ਹਾਂ ਦੀ ਤਬੀਅਤ ਦੇ ਲੋਕ ਹਨ ਉਹ ਰਾਜਨੀਤੀ 'ਤੇ ਭਾਰੂ ਰਹਿਣਗੇ। ਅਸੀਂ ਬਾਬੇ ਨਾਨਕ ਦੇ ਪੈਰੋਕਾਰ ਇਹ ਮਹਿਸੂਸ ਕਰਦੇ ਹਾਂ ਕਿ ਦੁਨੀਆ ਵਿੱਚ ਹੱਕ ਸੱਚ ਦਾ ਨਿਆਂ ਹੋਣਾ ਚਾਹੀਦਾ ਹੈ। ਬੀਇੰਗ ਏ ਸਿੱਖ ਅਸੀਂ ਮਜ਼ਲੂਮਾਂ ਦੇ ਨਾਲ ਖੜਨ ਦੇ ਬਾਬੇ ਨਾਨਕ ਦੇ ਹੋਕੇ ਨੂੰ ਅੱਗੇ ਵਧਾਉਣ ਦਾ ਆਪਣੇ ਵੱਲੋਂ ਸਦਾ ਯਤਨ ਜਾਰੀ ਰੱਖਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ, ਅੱਜ ਸਿਟੀਜ਼ਨਸ ਕੋਰਟ ਲੱਗੀ ਹੈ ਵਾਈਟ ਹਾਊਸ ਦੇ ਸਾਹਮਣੇ ਜੀ, ਤੇ ਉਹਦੇ 'ਚ ਪਹਿਲੀ ਹੀਅਰਿੰਗ ਹੋਈ ਹੈ ਨਰਿੰਦਰ ਮੋਦੀ ਦੇ ਖਿਲਾਫ, ਤੇ ਦੂਜੇ ਪਾਸੇ ਓਬਾਮਾ ਤੇ ਮੋਦੀ ਦੀ ਮੀਟਿੰਗ ਹੋਈ ਹੈ। ਇੱਥੇ ਅਸੀਂ ਪ੍ਰੋਟੈਸਟ ਕੀਤਾ ਤੇ ਦੂਜੇ ਪਾਸੇ ਮੋਦੀ ਦੇ ਸਮਰਥਕ ਵੀ ਸੀਗੇ। ਤੁਸੀਂ ਇਹਦੇ ਸਾਰੇ ਚੋਂ ਕੀ ਕਨਕਲੂਡ ਕਰਦੇ ਹੋ ਐਜ਼ ਸਿੱਖਸ ਫॉर ਜਸਟਿਸ ਤੇ ਤੁਸੀਂ ਰਹਿਨੁਮਾ ਹੋ? ਔਰ ਸਭ ਤੋਂ ਪਹਿਲਾਂ ਤਾਂ TV 84 ਵੇਖਣ ਵਾਲੇ ਸਾਰੇ ਭੈਣਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਕੌਮ ਦਾ ਔਰ ਗੁਰੂ ਨਾਨਕ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਸੈਂਕੜਿਆਂ ਦੀ ਤਾਦਾਦ 'ਚ ਨਾਰਥ ਅਮਰੀਕਾ ਤੋਂ ਸਿੱਖ ਸੰਗਤਾਂ ਸਮੁੱਚੀਆਂ ਸੰਸਥਾਵਾਂ ਤੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਇੱਥੇ ਇਕੱਠੀਆਂ ਹੋਈਆਂ। ਜਿਹੜੀ ਅੱਜ ਲੋਕ ਅਦਾਲਤ ਦੇ ਵਿੱਚ ਨਰਿੰਦਰ ਮੋਦੀ ਦੇ ਖਿਲਾਫ ਇੱਕ ਇੰਡਾਈਟਮੈਂਟ ਜਿਹੜੇ ਹੈ ਚਾਰਜਿਸ ਨਾਮਜ਼ਦ ਕੀਤੇ ਗਏ, ਉਹਦੇ ਜਿਹੜੇ ਦੋਸ਼ ਲੱਗਦੇ ਆ ਉਹ ਹੈ ਕਿ ਇਸ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਔਰ ਉਸ ਦੇਸ਼ ਦੇ ਵਿੱਚ ਜਿਹਦੇ ਸੰਵਿਧਾਨ ਨੂੰ ਇਹ ਡੈਮੋਕ੍ਰੈਟਿਕ ਸੰਵਿਧਾਨ ਦੱਸਦੇ ਆ ਉਹਦੇ ਵਿੱਚ ਸਿੱਖਾਂ ਨੂੰ ਸਿੱਖ ਧਰਮ ਦਾ ਜਿਹੜਾ ਦਰਜਾ ਹੈ ਉਹ ਨਹੀਂ ਦਿੱਤਾ ਜਾਂਦਾ। ਪਹਿਲਾ ਉਹਦਾ ਪੁਆਇੰਟ ਇਹ ਸੀ। ਦੂਸਰਾ ਹਿੱਸਾ ਇਹ ਸੀ ਕਿ 2002 ਦੇ ਵਿੱਚ ਮੁਸਲਮਾਨ ਭੈਣ ਭਰਾਵਾਂ ਦਾ ਮਿੱਥ ਕੇ ਇੱਕ ਸਾਜ਼ਿਸ਼ ਦੇ ਨਾਲ ਉੱਥੇ ਜੈਨੋਸਾਈਡ ਕੀਤਾ ਗਿਆ ਔਰ ਉਹਨਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਗਏ ਔਰ ਸਜ਼ਾਵਾਂ ਜਿਹੜੀਆਂ ਅਜੇ ਤੱਕ ਕਿਸੇ ਨੂੰ ਉਹਨਾਂ ਨੂੰ ਨਹੀਂ ਮਿਲੀਆਂ, ਬਲਕਿ ਉਹਦਾ ਮਕਸਦ ਇਹ ਹੋਇਆ ਕਿ ਉੱਥੇ ਜਿਹੜਾ ਹੈ ਉਹ ਇਸ ਵਕਤ ਪ੍ਰਧਾਨ ਮੰਤਰੀ ਬਣ ਗਿਆ। ਜੀ ਹੁਣ ਤੁਸੀਂ ਦੇਖ ਹੀ ਰਹੇ ਹੋ ਬੈਕਡਰਾਪ ਦੇ ਉੱਤੇ ਕਿ ਆਪਣੇ ਸਿੰਘ ਜਿਹੜੇ ਹੈ ਉਹ ਕਿਸ ਜੋਸ਼ ਦੇ ਨਾਲ ਉਸ ਕਾਤਲ ਦੇ ਖਿਲਾਫ ਆਵਾਜ਼ ਚੁੱਕ ਰਹੇ ਹੈ। ਔਰ ਜਿਹੜੀ ਓਬਾਮਾ ਤੇ ਮੋਦੀ ਦੀ ਇੱਕ ਜਿਹੜੀ ਅੱਜ ਮੀਟਿੰਗ ਹੋਈ ਹੈ, ਇਹ ਬੜੀ ਇੱਕ ਇਤਿਹਾਸਿਕ ਮੀਟਿੰਗ ਸੱਦੀ ਜਾਏਗੀ ਦੁਨੀਆ ਭਰ ਦੇ ਵਿੱਚ। ਇੱਕ ਪਾਸੇ ਮਨੁੱਖੀ ਅਧਿਕਾਰਾਂ ਦੇ ਲਈ ਦੇਖ ਰੇਖ ਕਰਨ ਵਾਲਾ ਦੇਸ਼, ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਮੋਦੀ। ਇਹ ਦੁਨੀਆ ਦੀ ਕਿਤਾਬਾਂ ਹਿਸਟਰੀ ਜਦੋਂ ਲਿਖੀ ਜਾਏਗੀ, ਇਹ ਕਾਲਾ ਇਤਿਹਾਸ ਔਰ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਕਿ USA ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੇ ਮੋਦੀ ਵਰਗੇ ਇਨਸਾਨ ਨੂੰ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਉਹਨੂੰ ਜਿਹੜੀ ਅੱਜ ਦਾਵਤ ਦਿੱਤੀ ਹੈ। ਤੇ ਇਹ ਜਿਹੜੀ ਅੱਜ ਪਹਿਲੀ ਹੀਅਰਿੰਗ ਹੋਈ ਹੈ, ਇਹਦੀ ਤੁਹਾਡੀ ਕੋਈ ਪਲੈਨਿੰਗ ਅੱਗੇ ਹੋਰ ਹੀਅਰਿੰਗਸ ਕਰਨ ਦੀ ਵੀ ਹੈਗੀ ਹੈ ਇਹਨੂੰ ਕੇਸ ਨੂੰ ਅੱਗੇ ਲੈ ਕੇ ਜਾਣ ਦੀ? ਜੀ ਬਿਲਕੁਲ, ਅੱਜ ਜਿਹੜੀ ਹੈ ਉਹ ਚਾਰਜ ਨਾਮਜ਼ਦ ਹੋਏ ਹੈ। ਜੇ ਮੁੜ ਕੇ ਜਿਹੜਾ ਮੋਦੀ ਹੈ ਅਮਰੀਕਾ ਦੇ ਵਿੱਚ ਆਊਗਾ, ਫੈਡਰਲ ਕੋਰਟ ਦੇ ਸੰਮਨ ਵੀ ਜਾਰੀ ਹੋਏ ਹੈ, ਉਹ ਵੀ ਇਹਨੂੰ ਜਿਹੜੇ ਮੁਹੱਈਆ ਕਰਵਾਏ ਜਾਣਗੇ। ਔਰ ਇੰਡਾਈਟਮੈਂਟ ਤੋਂ ਬਾਅਦ ਟਰਾਇਲ ਜਿਹੜਾ ਹੈ ਸਿਟੀਜ਼ਨ ਕੋਰਟ ਦਾ, ਜਿਹਦੇ ਵਿੱਚ ਕਿ ਵਿਟਨੈਸਿਸ ਇਕੱਠੇ ਕੀਤੇ ਜਾਣਗੇ, ਡਾਕੂਮੈਂਟਸ ਇਕੱਠੇ ਕੀਤੇ ਜਾਣਗੇ ਔਰ ਮੁੜ ਕੇ ਜਦੋਂ ਇਹ ਵਾਪਸ ਆਇਆ ਤੇ ਸ਼ਰੇਆਮ ਇੱਥੇ ਇੱਕ ਟਰਾਇਲ ਹੋਏਗਾ ਔਰ ਇਹਨੂੰ ਇਸ ਦੇ ਚਾਰਜਿਸ ਦੇ ਅਗੇਂਸਟ ਕਨਵਿਕਟ ਕੀਤਾ ਜਾਏਗਾ। ਜਿਵੇਂ ਇੱਕ ਪਾਸੇ ਨਾਲੇ ਮਤਲਬ ਜਦੋਂ ਦੇ ਸਮਨ ਜਾਰੀ ਹੋਏ ਨੇ ਉਹ ਤੋਂ ਬਾਅਦ ਵਾਈਟ ਹਾਊਸ ਨੇ ਵੀ ਉਹ ਕਿਹਾ ਕਿ ਮੋਦੀ ਇਸ ਟਾਈਮ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੈਗਾ ਤੇ ਇਹਨੂੰ ਇਮਿਊਨਿਟੀ ਹੈਗੀ ਆ, ਫੁੱਲ ਇਮਿਊਨਿਟੀ, ਸੋ ਇਹਨੂੰ ਸਮਨ ਨਹੀਂ ਦਿੱਤੇ ਜਾਣਗੇ ਇੱਦਾਂ ਦਾ। ਸੋ ਇਨ ਕੇਸ ਸਮਨ ਦਿੱਤੇ ਜਾਂਦੇ ਨੇ, ਨਹੀਂ ਦਿੱਤੇ ਜਾਂਦੇ, ਤੁਹਾਡੀ ਐਜ਼ ਅ ਸਿੱਖਸ ਫॉर ਜਸਟਿਸ ਦੀ ਅਗਲੀ ਰਣਨੀਤੀ ਕੀ ਹੋਊਗੀ ਇਹਦੇ ਤੇ? ਛੱਡ ਗਿਆ ਜ਼ਿੰਦਾਬਾਦ ਜ਼ਿੰਦਾਬਾਦ ਵੀਅਰਸ, ਇਹ ਸੀ ਅੱਜ ਦੀ ਸਾਡੀ ਪੇਸ਼ਕਸ਼। 30 ਸਤੰਬਰ ਨੂੰ ਵਾਈਟ ਹਾਊਸ ਦੇ ਸਾਹਮਣੇ ਵਾਸ਼ਿੰਗਟਨ DC ਵਿਖੇ ਸਿਟੀਜ਼ਨਸ ਕੋਰਟ, ਜੋ ਓਬਾਮਾ ਮੋਦੀ ਸੰਮੇਲਨ ਦੇ ਦੌਰਾਨ
ਇੱਕ ਸਿੱਖਸ ਫॉर ਜਸਟਿਸ ਵੱਲੋਂ ਪਲਾਨ ਕੀਤੀ ਗਈ ਸਿਟੀਜ਼ਨਸ ਕੋਰਟ ਜੋ ਜਿਹਦੇ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਤੁਹਾਨੂੰ ਅਸੀਂ ਸਾਰੀਆਂ ਜਥੇਬੰਦੀਆਂ ਦੇ ਬੁਲਾਰਿਆਂ ਦੇ ਨਾਲ ਗੱਲਬਾਤ ਕਰਵਾਈ, ਨਾਲ ਹੀ ਨਾਲ ਤੁਸੀਂ ਉਹਨਾਂ ਦੇ ਵਿਚਾਰ ਸੁਣੇ ਤੇ ਇਹਦੀ ਅੱਗੇ ਦੀ ਹੀਅਰਿੰਗ ਵੀ ਹੋਵੇਗੀ। ਜੋ ਸਿੱਖਸ ਫॉर ਜਸਟਿਸ ਦਾ ਕਹਿਣਾ ਹੈ ਜੇ ਮੋਦੀ ਅੱਗੇ ਦੁਬਾਰਾ ਇਸ ਧਰਤੀ ਦੇ ਉੱਤੇ ਕਦਮ ਰੱਖਦਾ ਹੈ। ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਆਗਿਆ ਲੈਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।